ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 15 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਇਹਨਾਂ ਨੂੰ ਤੁਸੀਂ ਸੰਪਰਕ ਕਰੋ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਗਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਢਾਲੀਵਾਲ, ਸੁੱਖਾ ਸਿੰਘ ਗਾਖਰ ਬੇਕਰਸਫੀਲਡ, ਬਿੰਦਰ ਢਾਲੀਵਾਲ ਬੇਕਰਸਫੀਲਡ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਬਿਲਕੁਲ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਜਿਹੜੀ ਆਪਾਂ ਕੱਲ੍ਹ ਦੱਸਿਆ ਸੀ ਸੈਂਟਾ ਕਲੈਰੀਟਾ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਸੀ ਸਕੂਲ ਦੇ ਵਿੱਚ, ਇੱਕ ਸਕੂਲ ਦਾ ਹੀ ਜਿਹੜਾ 16 ਸਾਲਾਂ ਦਾ ਜਿਹੜਾ ਬੱਚਾ ਸੀ ਉਸਨੇ ਗੋਲੀਆਂ ਚਲਾਤੀਆਂ ਬਾਕੀ ਹੋਰ ਬੱਚਿਆਂ 'ਤੇ। ਉਹਦੇ ਨਾਲ ਜਿਹੜੇ 2 ਬੱਚੇ ਆ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਦੋਨੋਂ ਹੀ, ਇੱਕ 16 ਸਾਲ ਦਾ ਸੀ ਟੀਨੇਜਰ ਅਤੇ ਇੱਕ 14 ਸਾਲਾਂ ਦੀ। ਅਤੇ ਜਿਹੜਾ ਆ ਉਹ ਤੋਂ ਬਾਅਦ 2 ਜਣੇ ਜਿਹੜੇ ਆ ਉਹ ਜ਼ਿਆਦਾ ਫੱਟੜ ਵੀ ਹੋਏ ਹੈਗੇ ਆ। ਜਿਹੜੇ ਡਾਕਟਰ ਸੀਗੇ ਪ੍ਰੋਵੀਡੈਂਸ ਹੌਲੀ ਕ੍ਰਾਸ ਮੈਡੀਕਲ ਸੈਂਟਰ, ਉਹਨਾਂ ਨੇ ਕਿਹਾ ਵੀ ਜਿਹੜੇ ਦੋਨੋਂ ਹੀ ਇੰਜਰਡ ਵਿਕਟਮ ਹੈਗੇ ਆ 15 ਸਾਲਾਂ ਦੇ ਅਤੇ 14 ਸਾਲਾਂ ਦੇ, ਉਹਨਾਂ ਨੂੰ ਛੇਤੀ ਹੀ ਜਿਹੜਾ ਛੱਡ ਦਿੱਤਾ ਜਾਵੇਗਾ। ਪਰ ਕਹਿੰਦੇ ਵੀ ਇਹ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਸੀ। ਜਿਉਂ ਹੀ ਗੋਲੀਬਾਰੀ ਦੀ ਗੱਲਬਾਤ ਹੋਈ ਉਸੇ ਟਾਈਮ ਜਿਹੜੀ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਜਿੰਨੇ ਵੀ ਆਫ ਡਿਊਟੀ ਆਫੀਸਰ ਸੀਗੇ ਸਾਰਿਆਂ ਨੂੰ ਮੈਸੇਜ ਕਰ ਦਿੱਤਾ ਅਤੇ ਉਹ ਜਿਹੜੇ ਆ ਉਸੇ ਟਾਈਮ ਉੱਥੇ ਰਸ਼ ਕਰਕੇ ਉੱਥੇ ਗਏ ਅਤੇ ਉਹਦੇ ਨਾਲ ਜਿਹੜਾ ਆ ਜਿਹੜੀ ਉੱਥੇ ਬਹੁਤ ਜਿਹੜਾ ਨੱਠ ਭੱਜ ਹੋਈ ਉਹ ਸੀ, ਉਹਦੇ ਨਾਲ ਥੋੜ੍ਹੀ ਸ਼ਾਂਤੀ ਵੀ ਹੋਈ ਅਤੇ ਜਿਹੜਾ ਆ ਹੋਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜੀ, ਕਹਿੰਦੇ ਵੀ 16 ਸਕਿੰਟ ਲੱਗੇ 2 ਬੱਚਿਆਂ ਦੀ ਜਿਹੜੀ ਆ ਮੌਤ ਹੋਣ ਦੇ ਵਿੱਚ। 16 ਸਾਲਾਂ ਦੀ ਇੱਕ ਲੜਕੀ ਅਤੇ 14 ਸਾਲਾਂ ਦਾ ਜਿਹੜਾ ਮੁੰਡਾ, ਅਤੇ ਇਹ ਜਿਹੜੇ ਮਾਰੇ ਗਏ 3 ਜਣੇ ਹੋਰ ਜਿਹੜੇ ਜ਼ਖਮੀ ਵੀ ਜਿਹੜੇ ਹੋਏ ਸੀਗੇ। 16 ਸਾਲਾਂ ਦਾ ਹੀ ਬੰਦਾ ਸੀਗਾ ਜਿਸ ਨੇ ਗੋਲੀਆਂ, ਮੁੰਡੇ ਨੇ ਜਿਹਨੇ ਗੋਲੀਆਂ ਚਲਾਈਆਂ, ਅਤੇ 45.45 ਕੈਲੀਬਰ ਦੀ ਕਹਿੰਦੇ ਸੈਮੀ ਆਟੋਮੈਟਿਕ ਵੈਪਨ ਦੇ ਨਾਲ ਜਿਹੜਾ ਉਹ ਆਰਮਡ ਸੀਗਾ, ਲੈਸ ਸੀਗਾ, ਅਤੇ ਉਸਨੇ ਜਿਹੜੀ ਆ ਉਹ ਜਿਹੜੀ ਆ ਗੋਲੀਬਾਰੀ ਕੀਤੀ। ਹਾਲ ਦੀ ਘੜੀ ਜਿਹੜੇ ਪੁਲਿਸ ਅਧਿਕਾਰੀ ਆ, FBI ਵਾਲੇ ਆ, ਇਸ ਦੇ ਪਿੱਛੇ ਮੋਟਿਵ ਦੀ ਭਾਲ ਦੇ ਵਿੱਚ ਆ ਵੀ ਇਸਨੇ ਕਿਉਂ ਜਿਹੜੀਆਂ ਇਹ ਗੋਲੀਆਂ ਆ ਉਹ ਚਲਾਈਆਂ ਆ। ਅਤੇ ਕਹਿੰਦੇ ਹਾਲ ਦੀ ਘੜੀ ਕੋਈ ਇੱਦਾਂ ਦਾ ਸੁਰਾਖ ਜਾਂ ਕੋਈ ਜਾਂਚ ਦੇ ਵਿੱਚ ਚੀਜ਼ ਲੱਭੀ ਨਹੀਂ ਹੈ ਜਿਹੜਾ ਕਿਸੇ ਇਹ ਗਰੁੱਪ ਦੇ ਨਾਲ ਸੰਬੰਧਿਤ ਜਿਹੜਾ ਉਹ ਦੱਸਿਆ ਗਿਆ ਹੋਵੇ, ਜਾਂ ਕਹਿ ਲਓ ਵੀ ਕਈ ਵਾਰੀ ਕਹਿ ਦਿੱਤਾ ਜਾਂਦਾ ਵੀ ਔਨਲਾਈਨ ਰੈਡੀਕਲਾਈਜ਼ਡ ਹੋ ਗਿਆ ਜਾਂ ਕੁਛ ਹੋ ਗਿਆ ਆ। ਇੱਦਾਂ ਦੀ ਜਿਹੜੀ ਚੀਜ਼ ਆ ਉਹ ਸਾਹਮਣੇ ਆ ਉਹ ਹਾਲ ਦੀ ਘੜੀ ਜਿਹੜੀ ਉਹ ਨਹੀਂ ਆਈ। ਸੌਗਸ ਹਾਈ ਸਕੂਲ ਦੇ ਵਿੱਚ ਸੈਂਟਾ ਕਲੈਰੀਟਾ ਦੇ ਵਿੱਚ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਹੁਣ ਤੁਸੀਂ ਹਰਜੋਤ ਸਿੰਘ ਜੀ ਕਈ ਕਹਿੰਦੇ ਵੀ ਜੇ ਅੱਗੇ ਬੰਦੂਕਾਂ ਹੋਣ ਤਾਂ ਸ਼ਾਇਦ ਜਿਹੜੀਆਂ ਇਹ ਚੀਜ਼ਾਂ ਨਹੀਂ ਹੁੰਦੀਆਂ। ਹੁਣ 16 ਸਕਿੰਟਾਂ ਦੇ ਵਿੱਚ ਕੌਣ ਉੱਥੇ ਭੱਜ ਕੇ ਜਿਹੜਾ ਉਹ ਪਹੁੰਚ ਸਕਦਾ ਹੈ, ਨਹੀਂ ਪਹੁੰਚ ਸਕਦਾ, ਇਹ ਸਵਾਲ ਹੀ ਜਿਹੜੇ ਉਹ ਰਹਿ ਜਾਣੇ ਆ। ਬਹੁਤ ਸਾਰੇ ਜਿਹੜੇ ਸਕੂਲ ਆ ਉਹ ਹੁਣ ਮਾਸ ਸ਼ੂਟਿੰਗ ਦੀਆਂ ਡਰਿਲਸ ਵੀ ਜਿਹੜੀਆਂ ਉਹ ਕਰਨ ਲੱਗ ਗਏ। ਬੱਚਿਆਂ ਦੇ ਮਨਾਂ ਦੇ ਵਿੱਚ ਹੁਣ ਛੋਟੀ ਉਮਰ ਤੋਂ ਹੀ ਇੱਕ ਡਰ ਜਿਹੜਾ ਆ ਉਹ ਭੈ ਜਿਹੜਾ ਉਹ ਪੈ ਚੁੱਕਾ ਹੋਇਆ ਵੀ ਪਤਾ ਨਹੀਂ ਅਸੀਂ ਸਕੂਲ ਦੇ ਵਿੱਚ ਹੁਣ ਸੁਰੱਖਿਅਤ ਵੀ ਰਹਾਂਗੇ ਜਾਂ ਨਹੀਂ ਰਵਾਂਗੇ। ਬਾਕੀ ਆਲਰੇਡੀ ਆਪਾਂ ਪਬਲਿਕ ਪਲੇਸਾਂ ਦੇ ਉੱਤੇ ਕਿੰਨੀਆਂ ਜਿਹੜੀਆਂ ਆ ਅਜਿਹੀਆਂ ਖਬਰਾਂ ਦੇ ਬਾਰੇ ਆਪਾਂ ਸੁਣਦੇ ਰਹਿੰਦੇ ਹਾਂ। ਅਤੇ ਹੁਣ ਸਕੂਲਾਂ ਦੇ ਵਿੱਚ ਵੀ ਜਿਹੜੀ ਸ਼ੂਟਿੰਗਸ ਆ, ਸਾਲ ਦੇ ਵਿੱਚ ਕੁਛ ਕੁ ਜਿਹੜੀਆਂ ਅਜਿਹੀਆਂ ਸ਼ੂਟਿੰਗਸ ਜਿਹੜੀਆਂ ਆ ਉਹਨਾਂ ਦੀ ਖਬਰ ਆ ਹੀ ਜਾਂਦੀ ਆ। ਅਤੇ ਬੱਚਿਆਂ ਨੂੰ ਵੀ ਬਹੁਤ ਆਪਾਂ ਸਤਰਕ ਰਹਿਣ ਦੇ ਲਈ ਬੇਨਤੀ ਕਰਦੇ ਹਾਂ। ਮਾਪਿਆਂ ਨੂੰ ਵੀ ਧਿਆਨ ਜਿਹੜਾ ਦੇਣ ਦੀ ਜ਼ਰੂਰਤ ਆ। ਆਪਣੇ ਬੱਚਿਆਂ ਨੂੰ ਦੱਸੋ ਵੀ ਜੇ ਤੁਹਾਨੂੰ ਕੋਈ ਲੱਗਦਾ ਹੈ
ਵੀ ਅਜਿਹਾ ਕੋਈ ਉਹਨਾਂ ਦੀ ਕਲਾਸ ਦੇ ਵਿੱਚ ਜਾਂ ਤੁਹਾਨੂੰ ਸਕੂਲ ਦੇ ਵਿੱਚ ਕੋਈ ਅਜਿਹਾ ਵਿਦਿਆਰਥੀ ਲੱਗਦਾ ਹੈ ਜਿਹੜਾ ਕੋਈ ਹਿੰਸਕ ਗੱਲਾਂ ਇੱਦਾਂ ਦੀਆਂ ਕਰ ਰਹੇ ਆ, ਅਤੇ ਤੁਰੰਤ ਆਪਣੇ ਜਿਹੜੇ ਸਕੂਲ ਦੇ ਅਧਿਕਾਰੀ ਆ ਉਹਨਾਂ ਨੂੰ ਗੱਲ ਕਰੋ, ਤਾਂ ਜੋ ਜੇ ਉਸ ਨੂੰ ਕਾਉਂਸਲਿੰਗ ਦੀ ਜ਼ਰੂਰਤ ਆ ਬੰਦਾ ਕਾਉਂਸਲਿੰਗ ਕਰ ਸਕੇ। ਘਰ ਦਾ ਵਿੱਚ ਤਣਾਅਪੂਰਨ ਮਾਹੌਲ ਆ ਜਾਂ ਕੁਛ ਵੀ ਜਿਹੜਾ ਕੋਈ ਮਾਹੌਲ ਹੋਵੇ, ਜੇ ਉਸ ਨੂੰ ਆਪਾਂ ਵਰਜ ਸਕੀਏ, ਰੋਕਿਆ ਜਾ ਸਕੇ ਪਹਿਲਾਂ ਹੀ ਅਜਿਹੀ ਚੀਜ਼ ਹੋਣ ਤੋਂ, ਤਾਂ ਇਹ ਚੀਜ਼ ਇੱਕ ਵਾਰੀ ਫਿਰ ਰਾਜਕਰਮਵੀਰ ਸਿੰਘ ਜੀ, ਇਹਦੇ ਵਿੱਚ ਲੱਗਦਾ ਹੈ ਵੀ ਇਹ ਜਿਹੜਾ ਆ ਮੈਂਟਲ ਇਸ਼ੂ ਸੀਗਾ, ਜਿਹੜਾ ਕਹਿੰਦੇ 16 ਸਾਲਾਂ ਦਾ ਜਿਹੜਾ ਇਹ ਬੱਚਾ ਜਿਸ ਨੇ ਗੋਲੀਆਂ ਚਲਾਈਆਂ, ਇਹ ਬੜਾ ਹੀ ਕਹਿੰਦੇ ਨੋਰਮਲ ਸਟੂਡੈਂਟ ਸੀ, ਬੜਾ ਹੀ ਸ਼ਾਰਪ ਸੀਗਾ, ਅਤੇ ਉਹਨਾਂ ਦੀ ਕ੍ਰਾਸ ਕੰਟਰੀ ਟੀਮ ਦਾ ਮੈਂਬਰ ਵੀ ਸੀਗਾ, ਬੋਆਏ ਸਕਾਊਟਸ ਦਾ ਮੈਂਬਰ ਸੀ। ਪਰ ਕਹਿੰਦੇ ਪਈ ਜਦੋਂ 9ਵੀਂ ਗ੍ਰੇਡ ਵਿੱਚ ਸੀ ਅਤੇ ਉਹਦੇ ਫਾਦਰ ਦੀ ਜਿਹੜੀ ਡੈਥ ਹੋ ਗਈ ਸੀ, ਉਹ ਤੋਂ ਬਾਅਦ ਉਸਨੇ ਆਪਣੇ ਜਿੰਨੇ ਸਾਥੀ ਆ ਉਹਨਾਂ ਨੂੰ, ਫਰੈਂਡਸ ਆ, ਉਹਨਾਂ ਨੂੰ ਦੱਸਿਆ ਸੀ ਵੀ ਮੈਂ ਬਹੁਤ ਜ਼ਿਆਦਾ ਜਿਹੜਾ ਆ ਦੁਖੀ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਉਹ ਜਿਹੜਾ ਆ ਮੇਰੇ ਖਿਆਲ ਨਾਲ ਉਹ ਜਿਹੜਾ ਉਹਦੀ ਜਿਹੜੀ ਮੈਂਟਲ ਹੈਲਥ ਆ ਉਹਦੇ 'ਤੇ ਅਸਰ ਸੀਗਾ। ਸੋ ਇਸੇ ਕਰਕੇ ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਵੀ ਜੇ ਤੁਹਾਨੂੰ ਲੱਗਦਾ ਕਿਸੇ ਤਰ੍ਹਾਂ ਈਵਨ ਤੁਹਾਡੇ ਬੱਚੇ ਵੀ ਸਕੂਲੇ, ਤਾਂ ਸਕੂਲ ਵਾਲੀ ਅਥਾਰਟੀਜ਼ ਆ ਜਿਹੜੀ ਉਹਨਾਂ ਨੂੰ ਕਾਉਂਸਲਿੰਗ ਦੇਣੀ ਬੜੀ ਜ਼ਰੂਰੀ ਹੈਗੀ ਆ, ਡਾਕਟਰਸ ਦੇ ਕੋਲ ਭੇਜਣਾ ਬੜਾ ਜ਼ਰੂਰੀ ਹੈਗਾ ਆ। ਜੀ ਕਹਿੰਦੇ ਪਈ ਉਹ ਬੜਾ ਹਰਜੋਤ ਸਿੰਘ ਜੀ, ਸਭ ਤੋਂ ਵੱਡੀ ਸਮੱਸਿਆ ਹੈ ਵੀ ਜਿਹੜਾ ਮੈਂਟਲ ਹੈਲਥ ਦਾ ਜਿਹੜਾ ਗੱਲ ਆ ਉਹ ਬਹੁਤੀਆਂ ਜਿਹੜੀਆਂ ਇੰਸ਼ੋਰੈਂਸ ਜਿਹੜੀਆਂ ਆ ਉਹ ਕਵਰ ਹੀ ਨਹੀਂ ਕਰਤੀਆਂ। ਇਹ ਵੀ ਇੱਕ ਹੋਰ ਵੱਡੀ ਇੱਕ ਸਮੱਸਿਆ ਜਿਹੜੀ ਇਸ ਦੇ ਨਾਲ ਹੀ ਸੰਬੰਧਿਤ ਜਿਹੜੀ ਆ। ਹੁਣ ਸਾਰੇ ਜਾਣੇ ਛੋਟੇ ਅਧਿਕਾਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਮੈਂਟਲ ਇਲਨੈਸ ਦੀ ਗੱਲ ਤਾਂ ਜਿਹੜੀ ਉਹ ਕਰਦੇ ਨੇ, ਪਰ ਉਸ ਦੇ ਉੱਤੇ ਕੀ ਜਿਹੜਾ ਆ ਉਹ ਕਰ ਸਕੇ ਕੋਈ, ਉਸ ਦੇ ਬੜੇ ਵੱਡੀ ਜਿਹੜੀ ਇੱਕ ਸਮੱਸਿਆ। ਇੱਕ ਇਲਾਕਾ ਹੈ ਹਰਜੋਤ ਸਿੰਘ ਜੀ 400 ਮੀਲ ਦੇ ਵਿੱਚ ਇੱਕ ਕਿ ਸਿਰਫ 2 ਜਿਹੜੇ ਆ ਉਹ ਸਾਈਕੈਟਰਿਸਟ ਇਸ ਹਿਸਾਬ ਦੇ ਨਾਲ ਹੈਗੇ ਆ, ਅਤੇ ਉਹ ਜਿਹੜੇ 1800 ਇੱਕ ਜਣਾ ਜਿਹੜਾ ਪੇਸ਼ੈਂਟ ਆ ਉਹ ਦੇਖ ਰਿਹਾ। ਕਿੰਨਾ ਕੁ ਸਮਾਂ ਦੇ ਸਕਦਾ ਹੋਊਗਾ, ਕਿੰਨਾ ਕੁ ਹੋਊਗਾ, ਜੇ ਕਿਸੇ ਨੂੰ ਲੋੜ ਹੋਊਗੀ ਤਾਂ ਉਹ ਕਿੱਥੇ ਜਿਹੜਾ ਕਿਸ ਪਾਸੇ ਵੱਲ ਨੂੰ ਜਿਹੜਾ ਜਾਊਗਾ। ਸੋ ਇਹ ਵੀ ਇੱਕ ਨਾਲ ਦੇ ਨਾਲ ਜਿਹੜੀ ਉਹ ਸਮੱਸਿਆ ਬਣੀ ਹੋਈ ਹੈਗੀ ਆ। ਜੀ ਬਿਲਕੁਲ, ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ USC ਦੇ ਵਿੱਚ 9 ਬੱਚੇ ਜਿਹੜੇ ਸੁਸਾਈਡ ਕਰ ਚੁੱਕੇ ਆ। ਸੋ ਆਪਾਂ ਜਿੰਨੇ ਵੀ ਹੈਗੇ ਆ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ, ਯੂਨੀਵਰਸਿਟੀ 'ਚ, ਕਾਲਜ ਜਾਂਦੇ ਆ, ਉੱਥੇ ਦੀ ਮੈਨੇਜਮੈਂਟ ਨਾਲ, ਟੀਚਰਾਂ ਨਾਲ ਗੱਲਬਾਤ ਕਰਕੇ ਜ਼ਰੂਰ ਜਿਹੜਾ ਆ ਇਹ ਕਰਨੀ ਚਾਹੀਦੀ ਆ ਵੀ ਤਾਂ ਕਿ ਉਹ ਆਪਣੇ ਸਕੂਲ, ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸਾਈਕੈਟ੍ਰਿਕਸ ਰੱਖਣ, ਤਾਂ ਕਿ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਲੱਗਦਾ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਉਹ ਉੱਥੇ ਜਿਹੜੀ ਆ ਡਿਸਕਸ ਕਰ ਸਕਣ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਜਿਹੜੀਆਂ ਇੱਕ ਨਵੀਂ ਗੱਲ ਜਿਹੜੀ ਇਸ ਟਾਈਮ ਸਾਹਮਣੇ ਆ ਰਹੀ ਹੈ, ਐਸੋਸੀਏਟ ਪ੍ਰੈਸ ਦੇ ਦੁਆਰਾ ਇਹ ਦਾਅਵਾ ਜਿਹੜਾ ਕੀਤਾ ਜਾ ਰਿਹਾ ਆ ਵੀ ਕਹਿੰਦੇ ਵੀ ਜਿਹੜੀ ਸੌਂਡਲੈਂਡ ਜਿਹੜਾ ਅੰਬੈਸਡਰ ਸੀਗਾ ਯੂਰਪੀਅਨ ਸੰਘ ਨੂੰ ਅਮਰੀਕਾ ਦਾ, ਉਸ ਦੇ ਨਾਲ ਜਿਹੜੀ ਰਾਸ਼ਟਰਪਤੀ ਟਰੰਪ ਦੀ ਵੀ ਜਿਹੜੀ ਗੱਲ ਹੋਈ ਸੀ, ਉਸ ਨੂੰ ਜਿਹੜੇ ਇੱਕ ਹੋਰ ਦੂਜਾ ਅਧਿਕਾਰੀ ਜਿਹੜਾ ਉਹ ਸਾਹਮਣੇ ਆਇਆ, ਕਹਿੰਦਾ ਵੀ ਉਸਨੇ ਵੀ ਉਹ ਗੱਲਾਂ ਜਿਹੜੀਆਂ ਆ ਉਹ ਸੁਣੀਆਂ ਸੀਗੀਆਂ। ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਹੈ। ਜੁਲਾਈ 26 ਨੂੰ ਕਹਿੰਦੇ ਰਾਸ਼ਟਰਪਤੀ ਟਰੰਪ ਅਤੇ ਗਾਰਡਨ ਸੌਂਡਲੈਂਡ ਆ ਉਹਨਾਂ ਦੇ ਦਰਮਿਆਨ ਜਿਹੜੀ ਆ ਉਹ ਜਿਹੜੀ ਆ ਕਾਲ ਆ ਉਹ ਹੋਈ ਸੀ, ਜਿਸ ਦੇ ਬਾਰੇ ਬੀਤੇ ਦਿਨਾਂ ਦੇ ਵਿੱਚ ਵਿਲੀਅਮ ਟੇਲਰ ਜਿਹੜੇ ਆ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੇ ਐਕਟਿੰਗ ਅੰਬੈਸਡਰ ਸੀਗੇ ਯੂਕਰੇਨ ਦੇ, ਅਤੇ ਉਹਨਾਂ ਦੇ ਜਿਹੜੀ ਟੈਸਟੀਮੋਨੀ ਦਿੱਤੀ, ਜਿਸ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਵੀ ਉਹਨਾਂ ਦੇ ਇੱਕ ਸਟਾਫਰਸ ਆ ਉਸ ਨੇ ਇੱਕ ਕਾਲ ਨੂੰ ਜਿਹੜਾ ਸੁਣਿਆ ਸੀ, ਜਿਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਇਨਵੈਸਟੀਗੇਸ਼ਨਸ ਦੇ ਬਾਰੇ ਜਿਹੜੀ ਆ ਉਹ ਜ਼ਿਆਦਾ ਪੁੱਛਗਿੱਛ ਕਰ ਰਹੇ ਸੀਗੇ, ਅਤੇ ਇਸ ਹਿਸਾਬ ਦੇ ਨਾਲ ਉਸ ਸਟਾਫਰ ਦੇ ਕਹਿਣ ਮੁਤਾਬਕ ਵੀ ਉਹ ਗੱਲ ਕਰ ਰਹੇ ਸੀਗੇ ਵੀ ਜੇ ਇਨਵੈਸਟੀਗੇਸ਼ਨ ਦੇ ਬਾਰੇ ਉਹ ਨਹੀਂ ਕਰਦਾ, ਪਬਲਿਕਲੀ ਅਨਾਊਂਸ ਨਹੀਂ ਕਰਤਾ, ਤਾਂ ਉਹਨਾਂ ਦੀ ਜਿਹੜੀ ਮਿਲਟਰੀ ਏਡ ਆ ਉਸ ਨੂੰ ਰੋਕਿਆ ਜਾਵੇ। ਤਾਂ ਹੁਣ ਕਹਿੰਦੇ ਵੀ ਇੱਕ ਹੋਰ ਡਿਪਲੋਮੈਟ ਜਿਹੜਾ ਆ ਉਸ ਨੇ ਵੀ ਇਹ ਦਾਅਵਾ ਕੀਤਾ ਵੀ ਉਸ ਨੇ ਵੀ ਇਹ ਗੱਲ ਹੁਣ ਸੁਣੀ ਹੈਗੀ ਆ। ਸੋ ਨਾਲ ਹੀ ਦੱਸ ਜਾਈਏ ਵੀ ਅੱਜ ਜਿਹੜੀ ਸਾਬਕਾ ਅੰਬੈਸਡਰ ਯੂਕਰੇਨ ਨੂੰ ਜਿਹੜੀ ਰਹੀ ਆ ਯੂਵਾਨ ਵਿੱਚ, ਉਸ ਦੀ ਵੀ ਜਿਹੜੀ ਆ ਉਹ ਚੱਲ ਰਹੀ ਆ ਇਸ ਟਾਈਮ, ਜਿਹੜੀ ਟੈਸਟੀਮੋਨੀ ਜਿਹੜੀ ਉਹ ਚੱਲ ਰਹੀ ਹੈ, ਉਸ ਤੋਂ ਪੁੱਛਗਿੱਛ ਜਿਹੜੀ ਉਹ ਹੋਵੇਗੀ। ਇਹ ਜ਼ਿਕਰਯੋਗ ਗੱਲ ਹੈਗੀ ਆ, ਮਰੀਆ ਯੂਵਾਨੋਵਿਚ ਜਿਹੜੀ US ਦੀ ਅੰਬੈਸਡਰ ਰਹੀ ਹੈ ਯੂਕਰੇਨ ਨੂੰ, ਇਹਨੇ ਦੋਨੋਂ ਹੀ ਪਾਰਟੀਆਂ ਦੇ ਰਾਸ਼ਟਰਪਤੀਆਂ ਦੇ ਅਧੀਨ ਨਾਲ ਮਿਲ ਕੇ ਜਿਹੜਾ ਉਹ ਕੰਮ ਕੀਤਾ ਆ। 2 ਰਿਪਬਲਿਕਨ ਪਾਰਟੀ ਦੇ ਅੰਬੈਸਡਰ ਅਤੇ ਇੱਕ ਜਿਹੜੇ ਆ 2 ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਅਤੇ ਇੱਕ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਜਿਹੜੇ ਪ੍ਰਸ਼ਾਸਨ ਦੇ ਅਧੀਨ ਜਿਹੜੇ ਉਹਨਾਂ ਨੇ ਉਹ ਕੰਮ ਕੀਤਾ ਆ। ਇਹਨਾਂ ਦੇ ਖਿਲਾਫ ਖਾਸ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਉਹਨਾਂ ਦੇ ਪਰਸਨਲ ਲਾਇਰ ਰੂਡੀ ਜੁਲਿਆਨੀ ਦੇ ਦੁਆਰਾ ਕਹਿੰਦੇ ਇੱਕ ਸਮੀਅਰ ਕੈਂਪੇਨ ਜਿਹੜਾ ਉਹ ਚਲਾਇਆ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ
ਇਹਨਾਂ ਦੀ ਛੁੱਟੀ ਜਿਹੜੀ ਆ ਇਸ ਅਹੁਦੇ ਤੋਂ ਕਰ ਦਿੱਤੀ ਗਈ ਸੀ। ਸੋ ਉਸ ਦੇ ਬਾਬਤ ਕਹਿੰਦੇ ਅੱਜ ਇਹ ਆਪਣੇ ਜਿਹੜੇ ਬਿਆਨ ਆ ਉਹ ਤੇ ਆਪਣੇ ਸਵਾਲਾਂ ਦੇ ਜਵਾਬ ਆ ਉਹ ਦੇਣ ਦੇ ਲਈ ਕਾਂਗਰਸ ਦੇ ਸਾਹਮਣੇ ਪਹੁੰਚੀ ਹੋਈ ਆ। ਜੀ ਬਿਲਕੁਲ। ਸੋ ਦੋਨਾਂ ਪਾਸੇ ਜਿਹੜੀ ਰਿਪਬਲਿਕਨ ਆ ਉਹ ਵੀ ਕਾਫੀ ਸਖਤ ਸਟੈਂਡ ਲੈ ਰਹੇ ਹੈਗੇ ਆ, ਅਤੇ ਇਹ ਜਿਹੜਾ ਅੱਜ ਦੂਜਾ ਦਿਨ ਹੈਗਾ ਜਿੱਥੇ ਜਿਹੜੀ ਆ ਇੰਪੀਚਮੈਂਟ ਦੇ ਲਈ ਜਿਹੜੀ ਹੀਅਰਿੰਗ ਆ ਉਹ ਚੱਲ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ ਸਾਊਥ ਕੋਰੀਆ ਤੋਂ ਆ ਰਹੀ ਹੈ। ਸਾਊਥ ਕੋਰੀਆ ਨੂੰ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਸਾਊਥ ਕੋਰੀਆ ਨੂੰ ਹੁਣ ਜਿੰਨਾ ਵੀ ਉਹ ਪਹਿਲਾਂ US ਨੂੰ ਪੈਸੇ ਦਿੰਦੇ ਸੀ ਉਹਨਾਂ ਦੀ ਕੰਟਰੀ ਨੂੰ ਸੇਵ ਕਰਨ ਦੇ ਲਈ, ਖਾਸ ਕਰਕੇ ਜਿਹੜੇ US ਦੇ ਟਰੂਪਸ ਉਸ ਮੁਲਕ ਦੇ ਵਿੱਚ ਹੈਗੇ ਆ ਉਹਦੇ ਨਾਲੋਂ ਹੁਣ ਸਾਨੂੰ 5 ਗੁਣਾ ਜ਼ਿਆਦਾ ਜਿਹੜਾ ਪੈਸਾ ਆ ਉਹ ਦੇਣਾ ਚਾਹੀਦਾ ਹੈਗਾ। ਅਤੇ ਉਹ ਕਹਿੰਦੇ ਆ ਵੀ ਜਿਹੜਾ ਸਾਊਥ ਕੋਰੀਆ ਆ ਇਹ ਇੱਕ ਅਮੀਰ ਮੁਲਕ ਹੈਗਾ ਅਤੇ ਇਹ ਅਫੋਰਡ ਕਰ ਸਕਦਾ ਹੈਗਾ ਵੀ ਪਿਛਲੇ ਬਹੁਤ ਸਾਲਾਂ ਦੇ ਵਿੱਚ ਉਹਨਾਂ ਨੇ US ਦੇ ਟਰੂਪਸ ਨੂੰ ਯੂਜ਼ ਕੀਤਾ ਹੈਗਾ ਆ ਆਪਣੀ ਜਿਹੜੇ ਮੁਲਕ ਆ ਉਹਦੇ 'ਤੇ ਕਿਸੇ ਤਰ੍ਹਾਂ ਦੇ ਅਟੈਕ ਤੋਂ ਬਚਣ ਦੇ ਲਈ। ਅਤੇ ਇਹ ਦੱਸਦੇ ਜਾਈਏ ਸਾਊਥ ਕੋਰੀਆ ਦੇ ਵਿੱਚ US ਦੇ 28,000 ਦੇ ਕਰੀਬ ਜਿਹੜੇ ਆ ਟਰੂਪਸ ਹੈਗੇ ਆ ਅਤੇ ਉਹਨਾਂ ਦਾ ਖਰਚਾ ਕਹਿੰਦੇ ਆਲਮੋਸਟ $1 ਬਿਲੀਅਨ ਹਰ ਸਾਲ ਆਉਂਦਾ ਹੈਗਾ। ਜੀ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਸਰਕਲ ਦੇ ਵਿੱਚ ਇੱਕ ਹੋਰ ਝਟਕਾ ਜਿਹੜਾ ਉਹਨਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ। ਰੋਜਰ ਸਟੋਨ ਜਿਹੜਾ ਰਿਪਬਲਿਕਨ ਪੋਲੀਟੀਕਲ ਆਪਰੇਟਿਵ ਵੀ ਜਿਸ ਨੂੰ ਆਖਿਆ ਜਾਂਦਾ ਆ, ਰਾਸ਼ਟਰਪਤੀ ਟਰੰਪ ਦਾ ਕਾਫੀ ਗੂੜਾ ਮਿੱਤਰ ਵੀ ਦੱਸਿਆ ਜਾਂਦਾ ਆ, ਉਸ ਦੇ ਖਿਲਾਫ ਜਿਹੜੇ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਗੱਲਾਂ ਸਾਹਮਣੇ ਆਈਆਂ ਸੀਗੀਆਂ ਵੀ ਇਸ ਨੇ ਅਬਸਟਰਕਸ਼ਨ ਵੀ ਕੀਤੀ ਆ, ਝੂਠੀਆਂ ਜਿਹੜੀਆਂ ਸਟੇਟਮੈਂਟਾਂ ਕਾਂਗਰਸ ਦੇ ਸਾਹਮਣੇ ਵੀ ਪੇਸ਼ ਕੀਤੀਆਂ ਸੀਗੀਆਂ। ਵਾਸ਼ਿੰਗਟਨ DC ਦੇ ਵਿੱਚ ਇੱਕ ਫੈਡਰਲ ਜੂਰੀ ਦੇ ਸਾਹਮਣੇ ਇਸ ਦਾ ਕੇਸ ਜਿਹੜਾ ਉਹ ਚੱਲ ਰਿਹਾ ਸੀ। ਅੱਜ ਉਹਨਾਂ ਮਾਮਲਿਆਂ ਦੇ ਵਿੱਚ ਸਾਰੇ ਦੇ ਸਾਰੇ ਕਾਊਂਟਸ ਤਕਰੀਬਨ 7 ਵੱਖ-ਵੱਖ ਇਸ ਦੇ ਉੱਤੇ ਦੋਸ਼ ਜਿਹੜੇ ਘੜੇ ਗਏ ਸੀਗੇ ਉਹਨਾਂ ਦੇ ਵਿੱਚ ਇਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਆ। ਇਹ ਵਰਡਿਕਟ ਜਿਹੜਾ ਆ ਉਹ ਆਇਆ ਆ 2 ਦਿਨ ਤੱਕ ਕਹਿੰਦੇ ਜੂਰੀ ਆ ਜਿਨ੍ਹਾਂ ਵਿੱਚ 9 ਔਰਤਾਂ ਅਤੇ 3 ਜਿਹੜੇ ਉਹ ਬੰਦੇ ਸੀਗੇ ਉਹਨਾਂ ਨੇ ਜਿਹੜੇ 2 ਦਿਨ ਤੱਕ ਡੈਲੀਬਰੇਸ਼ਨ ਜਿਹੜੀ ਆ ਉਹ ਕਰਨ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਲਿਆ ਆ ਵੀ ਜਿਹੜਾ ਰੋਜਰ ਸਟੋਨ ਆ ਉਹ ਜਿਸ ਦੀ ਉਮਰ 67 ਸਾਲ ਆ ਉਹ ਜਿਹੜਾ ਦੋਸ਼ੀ ਆ ਇਹਨਾਂ ਸਾਰੇ ਹੀ ਕਾਊਂਟਸ ਦੇ ਵਿੱਚ, ਅਤੇ ਕਹਿੰਦੇ ਵੀ ਇਸ ਨੂੰ ਵੀ ਜਿਹੜੀ ਆ ਹੁਣ ਜੇਲ੍ਹ ਟਾਈਮ ਆ ਉਹ ਹੋਵੇਗੀ। ਰਾਸ਼ਟਰਪਤੀ ਟਰੰਪ ਰਸ਼ੀਅਨ ਇਨਵੈਸਟੀਗੇਸ਼ਨ ਦੇ ਮਾਮਲੇ ਦੇ ਵਿੱਚ ਹੰਟ ਹੋਰ ਹੋਕਸ ਅਤੇ ਉਹ ਸਾਰਾ ਕੁਝ ਕਹਿੰਦੇ ਰਹੇ ਆ, ਪਰ ਉਹਨਾਂ ਦੇ ਜਿੰਨੇ ਵੀ ਨਜ਼ਦੀਕੀ ਜਿਹੜੇ ਬੰਦੇ ਉਸ ਕੇਸ ਦੇ ਨਾਲ ਸੰਬੰਧਿਤ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਉਹਨਾਂ ਉੱਤੇ ਦੋਸ਼ ਜਾਂ ਤਾਂ ਸਾਬਤ ਹੋ ਚੁੱਕੇ ਆ ਅਤੇ ਜਾਂ ਉਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਇੱਦਾਂ ਚੱਲ ਰਹੀਆਂ ਅਤੇ ਹੁਣ ਉਹਨਾਂ ਦਾ ਹੀ ਉਸੇ ਮਾਮਲੇ ਦੇ ਵਿੱਚ ਇੱਕ ਹੋਰ ਜਿਹੜਾ ਨਜ਼ਦੀਕੀ ਬੰਦਾ ਆ ਉਹ ਹੁਣ ਜੇਲ੍ਹ ਦੀ ਜਿਹੜੀ ਹਵਾ ਕਹਿੰਦੇ ਆ ਜਿਸ ਹਿਸਾਬ ਦੇ ਨਾਲ ਕਹਿੰਦੇ ਆ ਵੀ ਉਹ ਖਾਵੇਗਾ। ਫਲੋਰੀਡਾ ਦੇ ਵਿੱਚ ਜਿਹੜੇ ਸਨਸਨੀਖੇਜ਼ ਤਰੀਕੇ ਦੇ ਨਾਲ ਜਨਵਰੀ ਦੇ ਵਿੱਚ ਰੋਜਰ ਸਟੋਨ ਆ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ ਜਦ ਰੋਬਰਟ ਮਿਊਲਰ ਦੀ ਰਸ਼ੀਅਨ ਜਿਹੜੀ ਇਨਫਲੂਐਂਸ ਹੈਗੀ ਇਸ ਦੇ ਵਿੱਚ ਜਾਂ ਉਹਨਾਂ ਦੇ ਨਾਲ ਮਿਲ ਜੁਲ ਕੇ ਜਿਹੜਾ ਇਹਨਾਂ ਦੇ ਉੱਤੇ ਦੋਸ਼ ਲੱਗਦਾ ਸੀ ਇਨਵੈਸਟੀਗੇਸ਼ਨ ਦੇ ਬਾਰੇ ਗੱਲਬਾਤ ਹੋਈ ਸੀ। ਵਿਕੀ ਲੀਕਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਹ ਗੱਲਾਂ ਆ ਰੋਜਰ ਸਟੋਨ ਦੇ ਦੁਆਰਾ ਜਿਹੜੀਆਂ ਅਕਸਰ ਆਖੀਆਂ ਜਾਂਦੀਆਂ ਰਹੀਆਂ ਸੀਗੀਆਂ ਜਿਹੜੀਆਂ ਹਿਲਰੀ ਕਲਿੰਟਨ ਦੀਆਂ ਈਮੇਲਸ ਆ ਉਸ ਨੂੰ ਲੈ ਕੇ। ਸੋ ਇਹ ਹੁਣ ਕਹਿੰਦੇ 6 ਦਿਨ ਤੱਕ ਇਹਨਾਂ ਦਾ ਟਰਾਇਲ ਜਿਹੜਾ ਉਹ ਚੱਲਿਆ ਜਿਸ ਦੇ ਵਿੱਚ ਜਿਊਰੀ ਨੇ ਇਸ ਨੂੰ ਹੁਣ ਦੋਸ਼ੀ ਕਰਾਰ ਦੇ ਦਿੱਤਾ ਆ ਅਤੇ ਹੁਣ ਇਹ ਦੇਖਣਾ ਹੋਵੇਗਾ ਵੀ ਜਿਹੜੇ ਜੱਜ ਆ ਉਹ ਇਸ ਨੂੰ ਕਿੰਨੀ ਸਜ਼ਾ ਜਿਹੜੀ ਉਹ ਸੁਣਾਉਣਗੇ। ਸੋ ਮਿਊਲਰ ਇਨਵੈਸਟੀਗੇਸ਼ਨ ਨੂੰ ਜਿਹੜੇ ਕਾਫੀ ਲੋਕ ਕਹਿ ਰਹੇ ਸੀਗੇ ਵੀ ਉਸ ਦੇ ਵਿੱਚ ਕੁਛ ਵੀ ਲੱਭਿਆ ਨਹੀਂ, ਕੁਛ ਵੀ ਹੋਇਆ ਨਹੀਂ, ਇੱਥੋਂ ਤੱਕ ਇਹ ਵੀ ਕਹਿ ਰਹੇ ਸੀ ਐਗਜ਼ੋਨਰੇਟ ਰਾਸ਼ਟਰਪਤੀ ਟਰੰਪ ਨੂੰ ਕਰ ਦਿੱਤਾ ਆ, ਪਰ ਉਹੀ ਇਨਵੈਸਟੀਗੇਸ਼ਨ ਦੇ ਵਿੱਚੋਂ ਜਿਹੜੇ ਕਈ ਲੋਕ ਆ ਉਹ ਹੁਣ ਹਵਾਲਾਤ ਦੇ ਵਿੱਚ ਹੈਗੇ ਨੇ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਹਾਂਗਕਾਂਗ ਤੋਂ ਆ ਰਹੀ। ਹਾਂਗਕਾਂਗ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਆ ਅਤੇ ਪੁਲਿਸ ਦੇ ਵਿੱਚ ਜਿਹੜੀ ਆ ਬਹੁਤ ਜ਼ਬਰਦਸਤ ਇੱਕ ਤਰ੍ਹਾਂ ਦੇ ਨਾਲ ਲੜਾਈ ਆਪਾਂ ਕਹਿ ਸਕਦੇ ਚੱਲ ਰਹੀ ਆ। ਪੁਲਿਸ ਵਾਲਿਆਂ ਨੇ ਕਈ ਜਗ੍ਹਾ ਦੇ ਉੱਤੇ ਆਪਣੇ ਜਿਹੜੇ ਆ ਗੈਸ ਦੇ ਜਿਹੜੇ ਹੈਗੇ ਆ ਗੋਲੇ ਉਹ ਵੀ ਦਾਗੇ ਅਤੇ ਹੁਣ ਇਹ ਪਤਾ ਲੱਗ ਰਿਹਾ ਯੂਨੀਵਰਸਿਟੀ ਦੇ ਵਿੱਚ ਕਈ ਜਿਹੜੇ ਸਟੂਡੈਂਟਸ ਆ ਉਹ ਤੀਰ ਵਰਤ ਰਹੇ ਹੈਗੇ ਆ ਪੁਲਿਸ ਦੇ ਉੱਤੇ ਫਾਇਰ ਕਰਨ ਦੇ ਲਈ। ਸੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਹਾਂਗਕਾਂਗ ਦੀਆਂ ਉੱਥੇ ਹੁਣ ਪੂਰੀ ਤਰ੍ਹਾਂ ਜਿਹੜੇ ਮੁਜ਼ਾਹਰੇ ਚੱਲ ਰਹੇ 6 ਮਹੀਨੇ ਦੇ ਕਰੀਬ ਹੋ ਗਿਆ ਪ੍ਰੋਟੈਸਟ ਚੱਲਦਿਆਂ ਨੂੰ। ਅਤੇ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਜ਼ੀ ਜਿੰਗਪਿੰਗ ਉਹਨਾਂ ਨੇ ਇਹ ਕਿਹਾ ਆ ਵੀ ਸਭ ਤੋਂ ਪਹਿਲਾਂ ਸਾਡਾ ਜਿਹੜਾ ਟਾਸਕ ਹੈਗਾ ਆ ਉਹ ਜਿਹੜੀ ਵਾਇਲੈਂਸ ਅਤੇ ਕੇਓਸ ਆ ਉਹਨੂੰ ਉੱਥੋਂ ਖਤਮ ਕਰਨ ਦਾ ਹੈਗਾ ਆ।
ਤੇ ਫਾਈਨੈਂਸ਼ੀਅਲੀ ਜਿਹੜਾ ਆ ਹਾਂਗਕਾਂਗ ਬਹੁਤ ਬੁਰੀ ਤਰ੍ਹਾਂ ਇਹਨਾਂ ਮੁਜ਼ਾਹਰਿਆਂ ਦੇ ਨਾਲ ਹਿੱਟ ਹੋ ਰਿਹਾ ਆ। ਜੀ, ਸੋ ਕਾਫੀ ਜਿਹੜੀ ਆ ਹਾਂਗਕਾਂਗ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਅਜੇ ਵੀ ਪ੍ਰੋਟੈਸਟ ਜਿਹੜਾ ਉਹ ਕਰੀ ਜਾ ਰਹੇ ਨੇ। ਕਹਿੰਦੇ ਭਰ ਗਰਮੀ ਦੇ ਵਿੱਚ ਜਿਹੜੇ ਪ੍ਰੋਟੈਸਟ ਸ਼ੁਰੂ ਹੋਏ ਸੀ ਤੇ ਲਗਾਤਾਰ ਉੱਦਾਂ ਹੀ ਜਿਹੜੇ ਉਹ ਚੱਲੀ ਜਾ ਰਹੇ ਆ, ਜਿਸ ਦੇ ਵਿੱਚ ਕਈ ਲੋਕਾਂ ਦੇ ਉੱਤੇ ਗੋਲੀਆਂ ਵੀ ਜਿਹੜੀਆਂ ਉਹ ਵਰਾਈਆਂ ਗਈਆਂ। ਬਾਕੀ ਇਹ ਜਿਹੜੀ ਅਥਰੂ ਵਾਲੇ ਜਿਹੜੇ ਗੋਲੇ ਆ ਇਹ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਇਹ ਤਾਂ ਅਕਸਰ ਆਮ ਹੀ ਜਿਹੜੀਆਂ ਉਹ ਵਰਤੀ ਜਾ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਨੂੰ ਬੀਤੇ ਦਿਨਾਂ ਦੇ ਵਿੱਚ ਫੈਡਰਲ ਅਦਾਲਤ ਦੁਆਰਾ ਇੱਕ ਝਟਕਾ ਉਦੋਂ ਲੱਗਾ ਸੀਗਾ ਜਦ ਉਹਨਾਂ ਨੇ ਅਦਾਲਤ ਨੇ ਕਿਹਾ ਸੀਗਾ ਵੀ ਜਿਹੜੇ ਹਾਊਸ ਦੀ ਕਮੇਟੀ ਦੇ ਦੁਆਰਾ ਇਹਨਾਂ ਦੇ ਸਬਪੀਨਾ ਘੱਲੇ ਗਏ 8 ਸਾਲਾਂ ਦੇ ਟੈਕਸ ਰੈਕਰਡਸ ਆ ਉਹਨਾਂ ਨੂੰ ਜਿਹੜਾ ਦੇਖਣ ਦੀ ਜਾਂ ਉਹਨਾਂ ਨੂੰ ਉਹ ਦੇਖਣ ਦੀ ਜਿਹੜੀ ਇਜਾਜ਼ਤ ਜਿਹੜੀ ਆ ਫੈਡਰਲ ਅਦਾਲਤ ਦੁਆਰਾ ਦਿੱਤੀ ਗਈ ਸੀਗੀ। ਹੁਣ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਜਿਹੜੇ ਫੈਸਲੇ ਨੂੰ ਬਲੌਕ ਕਰਨ ਦੇ ਲਈ ਉਹ ਜਾ ਰਹੇ ਨੇ। ਨਿਊਯਾਰਕ ਦੇ ਜਿਹੜੇ ਸਬਪੀਨਾਜ਼ ਇਹਨਾਂ ਦੇ ਟੈਕਸ ਰੈਕਰਡਸ ਨੂੰ ਲੈ ਕੇ ਕੀਤੇ ਗਏ ਸੀਗੇ, ਜਿਸ ਦੇ ਵਿੱਚ ਫੈਡਰਲ ਅਦਾਲਤ ਨੇ ਇਹਨਾਂ ਦੇ ਅਗੇਂਸਟ ਜਿਹੜਾ ਫੈਸਲਾ ਸੁਣਾਇਆ ਸੀਗਾ। ਹੁਣ ਇਹ ਸੁਪਰੀਮ ਕੋਰਟ ਦਾ ਸਹਾਰਾ ਜਿਹੜਾ ਉਹ ਲੈਣ ਜਾ ਰਹੇ ਨੇ। ਸੋ ਇਹ ਹੁਣ ਦੇਖਦੇ ਹਾਂ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਉੱਤੇ ਜਦੋਂ ਆਰਗੂਮੈਂਟਸ ਹੋਣਗੇ ਜਾਂ ਜਿਹੜੀ ਉਹ ਸੁਣਵਾਈ ਹੋਵੇਗੀ ਤਾਂ ਉਸ ਦੇ ਉੱਤੇ ਕਈ ਜਿਹੜੇ ਜਸਟਿਸਿਸ ਆ ਉਹ ਫੈਸਲਾ ਲੈਂਦੇ ਨੇ। ਆਲਰੇਡੀ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਬੜੇ ਹੀ ਅਹਿਮ ਕੇਸਾਂ ਦੇ ਉੱਤੇ ਸੁਣਵਾਈਆਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ, ਜਿਨ੍ਹਾਂ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਡਾਕਾ ਦੇ ਰੈਸੀਪੀਐਂਟਸ ਨੂੰ ਲੈ ਕੇ ਵੀ ਜਿਹੜੀ ਉਹ ਗੱਲਬਾਤ ਆ ਉਹ ਸੁਣਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਕੀ ਆਪਣੇ ਜਿਹੜੇ ਟੈਕਸ ਰਿਟਰਨਸ ਆ ਉਹ ਜਿਹੜੇ ਆ ਗੋਪਨੀय ਰੱਖਣ ਦੇ ਵਿੱਚ ਕਾਮਯਾਬ ਰਹਿਣਗੇ ਜਾਂ ਸੁਪਰੀਮ ਕੋਰਟ ਵੱਲੋਂ ਵੀ ਜਿਹੜਾ ਇਹਨਾਂ ਨੂੰ ਅਜਿਹਾ ਜਿਹੜਾ ਸ਼ਾਇਦ ਝਟਕਾ ਜਿਹੜਾ ਉਹ ਮਿਲੇਗਾ। ਅਗਲੀ ਖਬਰ ਵੱਲ ਚਲੀਏ। ਇੱਕ US ਦਾ ਸਿਟੀਜ਼ਨ ਜਿਹੜਾ ਕਿ ਵਾਰ ਦਾ ਵੈਟਰਨ ਆ, ਉਸ ਨੂੰ ਪਿਛਲੇ ਦਿਨਾਂ ਦੇ ਵਿੱਚ ਗ੍ਰੈਂਡ ਰੈਪਿਡਸ ਜਿਹੜੀ ਸਿਟੀ ਹੈਗੀ ਮਿਸ਼ੀਗਨ ਦੀ, ਉੱਥੇ ਉਹਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਸੀ, ਰੋਂਗਫੁਲੀ ਡਿਟੇਨ ਕੀਤਾ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ, ਕਿਉਂਕਿ ਉਹਦੀ ਜਿਹੜੀ ਸ਼ਕਲ ਆ ਉਹ ਉਹਨਾਂ ਦੇ ਹਿਸਾਬ ਨਾਲ ਉਹ ਅਮਰੀਕਨ ਨਹੀਂ ਲੱਗਦੀ ਸੀ, ਕਿਉਂਕਿ ਸਪੈਨਿਸ਼ ਮੂਲ ਦਾ ਸੀ। ਸੋ ਉਹ ਤੋਂ ਬਾਅਦ ਉਹਨਾਂ ਨੇ ਉਹਨੂੰ ਜਿਹੜਾ ਸੂ ਕੀਤਾ ਤੇ ਹੁਣ ਜਿਹੜੀ ਆ ਉੱਥੇ ਦੀ ਜਿਹੜੀ ਸਿਟੀ ਹੈਗੀ ਆ ਮਿਸ਼ੀਗਨ ਦੀ, ਉਹਨਾਂ ਨੇ $1,90,000 ਜਿਹੜਾ ਆ ਸੈਟਲਮੈਂਟ ਕੀਤੀ ਹੈਗੀ ਆ ਇਸ ਫੌਜੀ ਦੇ ਨਾਲ। ਤੇ ਇਸੇ ਤਰ੍ਹਾਂ ਅਗਲੀ ਖਬਰ ਵੱਲ ਚਲੀਏ। ਮਜ਼ੂਰੀ ਤੋਂ ਆ ਰਹੀ ਹੈ। ਮਜ਼ੂਰੀ ਦੇ ਵਿੱਚ ਇੱਕ ਜਿਹੜਾ ਬੰਦਾ ਆ ਉਸ ਨੂੰ ਅਰੈਸਟ ਕੀਤਾ ਗਿਆ ਆ, ਜਿਸ ਨੇ ਆਪਣੀ ਵਾਈਫ ਨੂੰ ਜਿਹੜਾ ਕਹਿੰਦੇ ਮਾਰ ਦਿੱਤਾ ਸੀ। ਜੈਨੀਫਰ ਰੋਥਵੈਲ ਨਾਮ ਦੀ ਜਿਹੜੀ 28 ਈਅਰ ਜਿਹੜੀ 28 ਸਾਲਾਂ ਦੀ ਇਹ ਲੇਡੀ ਸੀਗੀ, ਇਸ ਦੇ ਹਸਬੈਂਡ ਨੇ ਉਸ ਨੂੰ ਘਰ ਵਿੱਚ ਹੀ ਮਾਰ ਕੇ ਬਾਹਰ ਦੱਬ ਦਿੱਤਾ ਤੇ ਜਿਹੜੀ ਕਾਰਪੇਟ ਸੀਗੀ ਜਿੱਥੇ ਖੂਨ ਦੇ ਨਿਸ਼ਾਨ ਸੀ ਉਹਨੂੰ ਜਿਹੜਾ ਆ ਬਲੀਚ ਦੇ ਨਾਲ ਰਿਮੂਵ ਕਰਨ ਦੀ ਟਰਾਈ ਕੀਤੀ ਤੇ ਬਾਅਦ ਦੇ ਵਿੱਚ ਜਿਹੜਾ ਉਹਨੂੰ ਅਰੈਸਟ ਕਰ ਲਿਆ ਗਿਆ। ਤੇ ਬੜੀ ਹੈਰਾਨੀ ਦੀ ਗੱਲ ਆ, ਸਿਰਫ ਉਹਦਾ ਜਿਹੜਾ ਬੌਂਡ ਆ ਉਹ 100,000 ਹੀ ਰੱਖਿਆ ਗਿਆ, 1 ਲੱਖ ਬੌਂਡ ਰੱਖਿਆ, ਜਿਸ ਨੇ 28 ਸਾਲਾਂ ਦੀ ਆਪਣੀ ਜਿਹੜੀ ਵਾਈਫ ਸੀ ਉਸ ਨੂੰ ਮਾਰ ਦਿੱਤਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਇੰਡੀਆਨਾ ਤੋਂ ਆ ਰਹੀ ਆ, ਲੋਕ ਜੱਜਿਸ ਦੇ ਵੱਲ ਕਹਿੰਦੇ ਦੇਖਦੇ ਆ ਵੀ ਇਹ ਇੱਕ ਹਿਸਾਬ ਦੇ ਨਾਲ ਉਸ ਸ਼ਹਿਰ ਦੇ ਉਸ ਕਾਉਂਟੀ ਦੇ ਤੇ ਜਿਹੜੇ ਇੱਕ ਮੁਲਕ ਦੇ ਸਰਵਉੱਚ ਨਾਗਰਿਕਾਂ ਦੇ ਵਿੱਚ ਹੁੰਦੇ ਆ ਵੀ ਉਹ ਜਿਸ ਤਰੀਕੇ ਦੇ ਨਾਲ ਰਹਿੰਦੇ ਨੇ ਤੇ ਉਹ ਉਸ ਦਾ ਅਸਰ ਜਿਹੜਾ ਬਾਕੀ ਦੁਨੀਆ ਦੇ ਉੱਤੇ ਜਿਹੜਾ ਉਹ ਪੈਂਦਾ ਆ। ਇੰਡੀਆਨਾ ਦੇ 3 ਜੱਜ ਕਹਿੰਦੇ ਆ ਉਹ ਆਪਸ ਦੇ ਵਿੱਚ ਹੀ ਗੁੱਥਮ ਗੁੱਥਾ ਜਿਹੜੇ ਉਹ ਹੋ ਗਏ ਤੇ 2 ਜਣੇ ਜਿਹੜੇ 2 ਜੱਜ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਕਾਫੀ ਸੱਟਾਂ ਵੀ ਜਿਹੜੀਆਂ ਲੱਗੀਆਂ। ਮਈ ਮਹੀਨੇ ਦੇ ਵਿੱਚ ਇਹ ਜਿਹੜੇ 3 ਇੰਡੀਆਨਾ ਦੇ ਜਿਹੜੇ ਜੱਜਿਸ ਐਂਡਰਿਊ ਐਡਮਸ, ਸਬਰੀਨਾ ਬੈਲ ਤੇ ਬ੍ਰੈਡਲੀ ਜੇਕਬਸ ਜਿਹੜੇ ਆ ਉਹ ਇੱਕ ਬਾਰ ਦੇ ਵਿੱਚ ਕੁਛ ਜ਼ਿਆਦਾ ਹੀ ਮਿਲਦਾ ਦਾਰੂ ਸ਼ਾਰੂ ਜਿਹੜੀ ਉਹਨਾਂ ਨੇ ਪੀ ਲਈ ਤੇ ਉਸ ਤੋਂ ਬਾਅਦ ਦੇ ਵਿੱਚ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਗਏ। ਅਗਲੇ ਦਿਨ ਕਹਿੰਦੇ ਆ ਵੀ ਉਹਨਾਂ ਨੇ ਜਿਹੜਾ ਇੱਕ ਥਾਂ ਦੇ ਉੱਤੇ ਜਿਹੜਾ ਜਾਣਾ ਸੀਗਾ ਜਿੱਥੇ ਉਹਨਾਂ ਨੇ ਗੱਲਬਾਤ ਜਿਹੜੀ ਉਹ ਕਰਨੀ ਸੀਗੀ, ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਕੰਮ ਹੋ ਗਿਆ। ਕਹਿੰਦੇ ਤਕਰੀਬਨ ਦੇਰ ਰਾਤ 3 ਵਜੇ ਹੋਇਆ ਸੀ ਤੇ ਇਸ ਤੋਂ ਬਾਅਦ ਦੇ ਵਿੱਚ ਇਹਨਾਂ ਤਿੰਨਾਂ ਨੂੰ ਹੀ ਜਿਹੜਾ ਆ ਉੱਥੋਂ ਦੇ ਸੁਪਰੀਮ, ਦੇਖੋ ਹਰਜੋਤ ਸਿੰਘ ਜੀ ਇਹ ਵੀ ਨਹੀਂ ਵੀ ਕੋਈ ਹੋਰ, ਉੱਥੋਂ ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀਗੇ ਵੀ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਉੱਥੋਂ ਇੱਕ ਹਿਸਾਬ ਦੇ ਨਾਲ ਕੱਢ ਜਿਹੜਾ ਉਹ ਦਿੱਤਾ ਗਿਆ ਆ। ਇੱਦਾਂ ਦੀ ਜਿਹੜੀ ਖਬਰ ਸੁਣ ਕੇ ਬੰਦਾ ਹੈਰਾਨ ਹੁੰਦਾ ਆ
ਵੀ ਆਮ ਬੰਦੇ ਤਾਂ ਅਕਸਰ ਜਿਹੜੇ ਉਹ ਲੜਦੇ ਰਹਿੰਦੇ ਆ ਵੀ ਜੱਜਾਂ ਨੇ ਆਪਸ ਦੇ ਵਿੱਚ ਗੁੱਤਮ ਗੁੱਤਾ ਹੋਣ ਦਾ ਜਿਹੜਾ ਫੈਸਲਾ ਹੈ ਉਹ ਕੀ ਹੋ ਗਿਆ। ਸੋ ਤਾਈਓ ਕਹਿੰਦੇ ਆ ਵੀ ਇਹ ਜਦੋਂ ਬੰਦਾ ਪੀਣ ਲੱਗ ਜਾਂਦਾ ਆ ਤੇ ਕਈ ਵਾਰੀ ਕੰਮ ਖਰਾਬ ਜਿਹੜਾ ਉਹ ਹੋ ਜਾਂਦਾ, ਵੀ ਜੱਜਾਂ ਕੋ ਵੀ ਆਪਣਾ ਜਿਹੜਾ ਗੁੱਸਾ ਹੈ ਉਹ ਸਾਂਭਿਆ ਨਹੀਂ ਗਿਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੜੀ ਮਾੜੀ ਖਬਰ ਆ ਰਹੀ ਹੈ, ਉਹ ਤੋਂ ਬਾਅਦ ਆਪਾਂ ਫਿਰ ਬ੍ਰੇਕ ਲੈਣੀ ਹੈ। ਇੱਕ ਪੰਜਾਬੀ ਨੌਜਵਾਨ ਜਿਹੜਾ ਆਪਣਾ ਮੁੰਡਾ ਹੈਗਾ ਸ਼ਰਨਜੀਤ ਸਿੰਘ, ਉਹ ਇੱਕ ਟਰੱਕ ਦੇ ਵਿੱਚ ਜਿਹੜੀ ਆ ਡਰਾਈਵਰ ਤੋਂ ਦੂਸਰੀ ਸਾਈਡ ਤੇ ਬੈਠਾ ਸੀ ਤੇ ਜਦੋਂ ਕਿ ਦੂਸਰੇ ਟਰੱਕ ਵਾਲੇ ਨੇ ਜਿਹੜਾ ਉਹਦੇ ਵਿੱਚ ਟਰੱਕ ਮਾਰਿਆ ਤੇ ਉਸ ਮੁੰਡੇ ਦੀ ਜਿਹੜੀ ਆ ਉੱਥੇ ਹੀ ਮੌਤ ਹੋ ਗਈ। 23 ਸਾਲਾਂ ਦਾ ਸਾਰਾ ਇਹ ਨੌਜਵਾਨ ਸੀ, ਜਲੰਧਰ ਦੇ ਕੋਲ ਕਹਿੰਦੇ ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ, ਤੇ 2 ਭੈਣਾਂ ਦਾ ਇਕਲੌਤਾ ਭਰਾ ਸੀ। ਇੱਕ ਭੈਣ ਦਾ ਵਿਆਹ ਜਿਹੜਾ ਉਹਦਾ ਫਰਵਰੀ ਮਹੀਨੇ 'ਚ ਰੱਖਿਆ ਸੀ। ਸੋ ਬਹੁਤ ਹੀ ਜਿਹੜੀ ਇਹ ਮਾੜੀ ਖਬਰ ਆਈ ਹੈਗੀ ਆ। ਜਿਹੜਾ 23 ਸਾਲਾਂ ਦਾ ਨੌਜਵਾਨ ਆ ਆਪਣੇ ਟਰੱਕ ਦੇ ਵਿੱਚ ਬੈਠਾ ਹੀ ਸੀ ਜਦੋਂ ਕਿਸੇ ਹੋਰ ਨੇ ਵਿੱਚ ਟਰੱਕ ਮਾਰਿਆ ਤੇ ਉਹਦੀ ਜਿਹੜੀ ਉੱਥੇ ਮੌਤ ਹੋ ਗਈ। ਜੀ ਬਹੁਤ ਹੀ ਅਫਸੋਸ ਵਾਲੀ ਜਿਹੜੀ ਇਹ ਗੱਲ ਆ। ਤੇ ਇਹ ਹਰਜੋਤ ਸਿੰਘ ਜੀ, ਇਸ ਦੇ ਵਿੱਚ ਇਹ ਵੀ ਗੱਲ ਸੁਣਨ ਨੂੰ ਸ਼ਾਇਦ ਮਿਲ ਰਹੀ ਆ ਵੀ ਫੋਨ ਦੇ ਉੱਤੇ ਸੀਗਾ ਕੋਈ ਜਿਹੜਾ ਡਰਾਈਵਰ ਜਿਹਨੇ ਮਾਰਿਆ ਆ। ਸੋ ਆਪਾਂ ਅਕਸਰ ਆਪਣੇ ਸਰੋਤਿਆਂ ਨੂੰ ਕਹਿੰਦੇ ਰਹਿੰਦੇ ਆ, ਇਹ ਤਾਂ ਚਲੋ ਬਹੁਤ ਵੱਡਾ ਟਰੱਕ ਹੁੰਦਾ ਆ, ਛੋਟੀ ਗੱਡੀ ਦਾ ਵੀ ਜਿਹੜਾ ਇੰਨਾ ਹੀ ਖਤਰਾ ਹੁੰਦਾ ਆ। ਕੋਈ ਵੀ ਜਿਹੜਾ ਹੋਵੇ ਟਰਾਈ ਜਿਹੜੀ ਇਹੀ ਤੁਹਾਨੂੰ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਹੈਂਡ ਹੈਲਡ ਡਿਵਾਈਸ ਫੜ ਕੇ ਜਿਹੜਾ ਗੱਡੀ ਟਰੱਕ ਜਿਹੜਾ ਉਹ ਨਾ ਚਲਾਇਆ ਜਾਵੇ, ਬਹੁਤ ਹੀ ਘਾਤਕ ਸਾਬਤ ਹੁੰਦਾ ਆ। 23 ਸਾਲ ਕੁਛ ਉਮਰ ਨਹੀਂ ਹੁੰਦੀ, ਨੌਜਵਾਨ ਅਜੇ ਸੀਗਾ। ਮਾਪਿਆਂ ਦੇ ਲਈ ਉਹਨੇ ਪਤਾ ਨਹੀਂ ਕਿੰਨੇ ਹੋਰ ਸੁਪਨੇ ਉਹਨਾਂ ਨੇ ਜਿਹੜੇ ਸੰਜੋਏ ਹੋਣੇ ਆ, ਤੇ ਵਿਚਾਰਾ ਸੁੱਤਿਆਂ ਹੀ ਜਿਹੜਾ ਇਸ ਐਕਸੀਡੈਂਟ ਦੀ ਭੇਂਟ ਦੇ ਵਿੱਚ ਜਿਹੜਾ ਉਹ ਚੜ੍ਹ ਗਿਆ ਆ। ਬਹੁਤ ਹੀ ਅਫਸੋਸ ਵਾਲੀ ਜਿਹੜੀ ਇਹ ਗੱਲ ਹੈਗੀ ਆ। ਇੱਦਾਂ ਦੀਆਂ ਚੀਜ਼ਾਂ ਨਾ ਹੋਣ, ਤਾਂ ਹੀ ਜਿਹੜੇ ਆ ਫਾਈਨ ਇੰਨੇ ਜ਼ਿਆਦਾ ਜਿਹੜੇ ਹਰਜੋਤ ਸਿੰਘ ਜੀ ਇੱਥੇ ਵਧਾਏ ਵੀ ਹੋਏ ਨੇ। ਪਰ ਗੱਲ ਇਹ ਆ ਵੀ ਇਨਫੋਰਸ ਕਰਨ ਦੇ ਲਈ ਇਹਨਾਂ ਕੋਲ ਬੰਦੇ ਵੀ ਜਿਹੜੇ ਬਹੁਤੇ ਨਹੀਂ ਹੈਗੇ। ਫਾਈਨ ਤਾਂ ਚਲੋ ਹੈਗਾ, ਇੱਕ ਡਰ ਦੇ ਲਈ ਹੈਗਾ ਆ, ਪਰ ਇਸ ਨੂੰ ਡਰ ਦੇ ਵਜੋਂ ਨਹੀਂ, ਇਸ ਨੂੰ ਆਪਾਂ ਸੇਫਟੀ ਦੇ ਵਜੋਂ ਦੇਖ ਕੇ ਜਿਹੜਾ ਚੱਲੀਏ ਵੀ ਜਿਹੜਾ ਮੋਹਰੇ ਹੁੰਦਾ। ਕਿਉਂਕਿ ਫੇਸਬੁੱਕ ਲਾਈਵ ਵੀ ਲੋਕੀ ਜਿਹੜੇ ਟਰੱਕ ਚਲਾ ਕੇ ਨਾਲ ਕਰੀ ਜਾਂਦੇ, ਗੱਡੀ ਚਲਾਉਂਦੇ ਵੀ ਫੇਸਬੁੱਕ ਲਾਈਕ, ਸਨੈਪਚੈਟਾਂ, ਇੰਸਟਾਗ੍ਰਾਮ ਸਾਰਾ ਕੁਛ ਜਿਹੜਾ ਉਹ ਚੱਲੀ ਜਾ ਰਿਹਾ। ਟੈਕਸਟ ਮੈਸੇਜ ਜਿਹੜੇ ਉਹ ਹੋ ਰਹੇ ਆ। ਕਾਲ ਦੇ ਨਾਲੋਂ ਤਾਂ ਸਭ ਤੋਂ ਜ਼ਿਆਦਾ ਖਤਰਨਾਕ ਜਿਹੜੇ ਟੈਕਸਟ ਮੈਸੇਜ ਹੁੰਦੇ, ਜਦੋਂ ਤੁਸੀਂ ਪੜ੍ਹਨ ਲੱਗ ਜਾਂਦੇ ਆ ਜਾਂ ਰਿਪਲਾਈ ਕਰਦੇ ਆ ਜਿਹੜੇ ਇਸ ਪਾਸੇ ਵੱਲ ਨੂੰ, ਉਹ ਬਹੁਤ ਇੱਕ ਮੰਦਭਾਗੀ ਜਿਹੜੀ ਬਾਅਦ ਦੇ ਵਿੱਚ ਇੱਦਾਂ ਦੀ ਘਟਨਾ ਜਿਹੜੀ ਉਹ ਵਾਪਰ ਸਕਦੀ ਆ। ਇਹ ਬਹੁਤ ਹੀ ਅਫਸੋਸਜਨਕ ਘਟਨਾ ਜਿਹੜੀ ਹੈ ਵਾਪਰੀ ਆ। ਸੋ ਆਪਾਂ ਨੂੰ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਆ। ਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ, ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ, ਯਾਨੀ 5304155959 ਤੇ, ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 530300 7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ
ਚਾਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ, ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ, ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ। ਮੈਂ ਬੋਲ ਰਿਹਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਆਪਾਂ ਜਿਸ ਤਰ੍ਹਾਂ ਪਹਿਲਾਂ ਡਿਸਕਸ ਕਰ ਰਹੇ ਸੀ ਵੀ ਆਪਣਾ ਜਿਹੜਾ ਪੰਜਾਬੀ ਨੌਜਵਾਨ ਆ 23 ਸਾਲਾਂ ਦਾ ਮੁੰਡਾ, ਉਹਦੀ ਜਿਹੜੀ ਮੌਤ ਹੋ ਗਈ ਆ, ਉਹ ਥੋੜ੍ਹੀ ਆਪਾਂ ਕਰੈਕਸ਼ਨ ਕਰ ਦਈਏ ਵੀ ਜਿਹੜੇ ਉਹ ਟਰੱਕ ਦੇ ਵਿੱਚ ਬੈਠਾ ਸੀ, ਟਰੱਕ ਦਾ ਜਿਹੜਾ ਡਰਾਈਵਰ ਸੀ, ਉਹਦਾ ਸਾਥੀ ਡਰਾਈਵਰ ਉਹ ਫੋਨ ਦੇ ਉੱਤੇ ਸੀ। ਤੇ ਇਹ ਜਿਹੜਾ ਵਿਚਾਰਾ ਮੁੰਡਾ ਸੀਗਾ, ਇਹ ਸਾਈਡ ਤੇ ਜਿਹੜੀ ਹੈਗੀ ਆ, ਜਿਹੜੀ ਪਿੱਛੇ ਸਲੀਪਰ ਬਰਥ ਆ ਉਹਦੇ ਵਿੱਚ ਸੁੱਤਾ ਸੀਗਾ। ਜਿਹੜਾ ਪੈਸੇਂਜਰ ਸਾਈਡ ਵਾਲੇ ਪਾਸੇ ਕਹਿੰਦੇ ਇਹਦਾ ਸਿਰ ਸੀਗਾ। ਜਦੋਂ ਸ਼ੋਲਡਰ ਤੇ ਲੱਗੇ ਟਰੱਕ ਦੇ ਵਿੱਚ ਜਿਹੜਾ ਇਸ ਦਾ ਜਿਹੜਾ ਡਰਾਈਵਰ ਚਲਾ ਰਿਹਾ ਸੀ, ਉਸ ਦੇ ਕੋਲੋਂ ਇਹ ਵੱਜਾ। ਉਸ ਪਾਸੇ ਹੋਣ ਦੇ ਕਰਕੇ ਉਸਦੇ ਸਿਰ ਨੂੰ ਜਿਹੜੀ ਬਹੁਤ ਭਿਆਨਕ ਜਿਹੜੀ ਸੱਟ ਲੱਗੀ, ਜਿਸ ਕਰਕੇ ਮੌਕੇ ਤੇ ਹੀ ਇਸ 23 ਸਾਲਾਂ ਦੇ ਮੁੰਡੇ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਜਿੱਦਾਂ ਆਪਾਂ ਕਹਿ ਰਹੇ ਸੀਗੇ, ਚਾਹੇ ਮੋਹਰੇ ਵਾਲਾ ਚਲਾਉਣ ਵਾਲਾ ਹੋਵੇ, ਚਾਹੇ ਜਿਹੜਾ ਵੀ ਕੋਈ ਟਰੱਕ ਚਲਾ ਰਿਹਾ ਜਾਂ ਉਹ ਚਲਾ ਰਿਹਾ ਆ, ਉਸ ਦੇ ਕਰਕੇ ਪ੍ਰੋਬਲਮ। ਹੁਣ ਦੇਖੋ ਇਸ ਮੁੰਡੇ ਦੇ ਨਾਲ ਜਿਹਦੇ ਕੋਲੋਂ ਇਹ ਐਕਸੀਡੈਂਟ ਹੋਇਆ ਆ, ਮੈਨੂੰ ਇੱਦਾਂ ਲੱਗਦਾ ਆ ਵੀ ਹੋ ਸਕਦਾ ਇਹਦੇ ਉੱਤੇ ਵਹੀਕਲ ਮੈਨਸਲੌਟਰ ਦੇ ਜਿਹੜੇ ਚਾਰਜਸ ਆ ਉਹ ਲੱਗਣਗੇ। ਨੈਗਲੀਜੈਂਸ ਡਰਾਈਵਿੰਗ ਜਿਹੜੀ ਆ, ਇੱਦਾਂ ਦੇ ਜਿਹੜੇ ਚਾਰਜਸ ਆ ਉਹ ਲੱਗ ਸਕਦੇ ਆ। 23 ਸਾਲਾਂ ਦਾ ਜਵਾਨ ਪੁੱਤ ਕਿਸੇ ਦਾ ਜਿਹੜਾ ਉਹ ਚਲਾ ਗਿਆ ਕਿਸੇ ਦੀ ਅਣਗਹਿਲੀ ਦੇ ਕਰਕੇ। ਗੱਡੀ ਦੇ ਵਿੱਚ ਜਿਹੜਾ ਉਹ ਟਰੱਕ ਜਿਹੜਾ ਆ, ਛੋਟੀ ਮੋਟੀ ਗੱਡੀ ਵੀ ਨਹੀਂ, ਟਰੱਕ ਜਿਹੜਾ ਆ, ਜਿਹੜਾ ਹਜ਼ਾਰਾਂ ਹੀ ਪਾਊਂਡ ਭਾਰਾ ਜਿਹੜਾ ਹੁੰਦਾ ਆ, ਉਸ ਨੂੰ ਉਹ ਚਲਾ ਰਿਹਾ ਸੀ, ਜਿਸ ਕਰਕੇ ਉਸ ਉੱਤੇ ਪਏ ਦੀ ਹੀ ਵਿਚਾਰੇ ਦੀ ਉਸ ਹਾਦਸੇ ਦੇ ਵਿੱਚ ਮੌਤ ਹੋ ਗਈ ਆ। ਇਸ ਅਜਿਹੀ ਖਬਰ ਤੋਂ ਸਬਕ ਲੈਣ ਦੀ ਜਿਹੜੀ ਆਪਾਂ ਨੂੰ ਜਿਹੜੀ ਉਹ ਜ਼ਰੂਰਤ ਹੁੰਦੀ ਹੈ ਵੀ ਭਾਈ ਅੱਗੇ ਤੋਂ ਕੰਨਾਂ ਨੂੰ ਹੱਥ ਲਾਓ ਵੀ ਅਜਿਹਾ ਕੰਮ ਨਹੀਂ ਕਰਨਾ ਆਪਾਂ ਜੀ। ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਆਪਾਂ ਨਗਰ ਕੀਰਤਨ ਦੇ ਵਿੱਚ ਜਾ ਕੇ ਆਏ ਸੀ ਬੇਕਰਸਫੀਲਡ ਦੇ ਵਿੱਚ। ਉੱਥੇ ਆਪਾਂ ਇੱਕ ਚੀਜ਼ ਜਿਹੜੀ ਉੱਥੇ ਮੈਂਸ਼ਨ ਕਰਨੀ ਜਿਹੜੀ ਉਹ ਰਹਿ ਗਈ, ਜਿਹੜਾ ਇੱਕ ਬਹੁਤ ਹੀ ਵਧੀਆ ਜਿਹੜਾ ਕੰਮ ਆਪਾਂ ਸਾਰਿਆਂ ਨੂੰ ਲੱਗਾ, ਆਪਾਂ ਆਪਸ ਦੇ ਵਿੱਚ ਡਿਸਕਸ ਤਾਂ ਜਿਹੜੀ ਆ ਉਸ ਨੂੰ ਕਰਦੇ ਰਹੇ। ਜਿਹੜਾ ਉੱਥੇ ਇੰਡੀਅਨ ਸੌਕਰ ਕਲੱਬ ਵਾਲੇ ਆ, ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਬੱਚਿਆਂ ਨੇ, ਉਹਨਾਂ ਨੇ ਬਹੁਤ ਹੀ ਸੋਹਣੀ ਸੇਵਾ ਜਿਹੜੀ ਉੱਥੇ ਨਿਭਾਈ। ਮੁੰਡੇ ਤੇ ਕੁੜੀਆਂ ਜਿਹੜੇ ਉਸ ਕਲੱਬ ਦੇ ਛੋਟੇ ਛੋਟੇ ਜਿਹੜੇ ਬੱਚੇ ਹੈਗੇ ਸੀਗੇ,
ਉਹ ਪਲੇਟਾਂ ਜਿੰਨੀ ਵੀ ਸੀਗੀਆਂ ਉਹਨਾਂ ਨੂੰ ਸਟੈਕ ਕਰਕੇ ਇਕੱਠਿਆਂ ਕਰਕੇ ਉਹਨਾਂ ਨੇ ਜਿੱਥੇ ਲੰਗਰ ਚੱਲ ਰਿਹਾ ਸੀ ਉਹਦੇ ਵਿਚਕਾਰ ਆਪਣੇ ਆਪ ਨੂੰ ਉੱਥੇ ਉਹਨਾਂ ਨੇ ਲਾਇਆ ਸੀਗਾ। ਇੱਕ ਦੂਜੇ ਪਾਸੇ 2-3 ਥਾਵਾਂ ਦੇ ਉੱਤੇ ਉਹ ਸੀਗੇ ਖੜੇ ਜਿੱਥੇ ਲੋਕਾਂ ਦੇ ਕੋਲੋਂ ਪਲੇਟਾਂ ਲੈ ਕੇ ਸਟੈਕ ਕਰਕੇ ਚੰਗੀ ਤਰੀਕੇ ਦੇ ਨਾਲ ਜਿਹੜਾ ਉਹ ਉਹਨਾਂ ਨੂੰ ਕਰ ਰਹੇ ਸੀਗੇ ਵੀ ਜਿਹੜਾ ਰੀਸਾਈਕਲ ਵਾਲਾ ਹੋਊਗਾ ਰੀਸਾਈਕਲ 'ਚ ਜਾਊਗਾ, ਜਿਹੜਾ ਕੰਪੋਸਟ ਵਾਲਾ ਆ ਉਸ ਪਾਸੇ ਵੱਲ ਨੂੰ ਜਾਊਗਾ। ਸੋ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਆ ਇੰਡੀਅਨ ਸੌਕਰ ਕਲੱਬ ਵਾਲੇ ਜਿਹੜੇ ਸਤਨਾਮ ਸਿੰਘ ਮਾਣਕੂ ਦੇ ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਆ ਇਹਨਾਂ ਬੱਚਿਆਂ ਦੇ ਦੁਆਰਾ। ਸੋ ਇਸ ਅਜਿਹੇ ਚੀਜ਼ਾਂ ਤੋਂ ਜਿਹੜੀ ਅਸਲੀ ਸੇਵਾ ਹਰਜੋਤ ਸਿੰਘ ਜੀ ਇਹ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ ਇਹਨਾਂ ਦੀ। ਬਿਲਕੁਲ। ਸੋ ਬਹੁਤ ਬਹੁਤ ਸਾਡੇ ਵੱਲੋਂ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਉਹਨਾਂ ਦਾ ਧੰਨਵਾਦ। ਦੇਖੋ ਆਪਾਂ ਜਾਣਦੇ ਹਾਂ ਆਪਾਂ ਇੱਕ ਗੱਲ ਜ਼ਰੂਰ ਰਾਜਕਨਵੀਰ ਸਿੰਘ ਜੀ ਮੈਂ ਦੇਖੀ ਵੀ ਪ੍ਰਬੰਧਕ ਬਹੁਤ ਵਧੀਆ ਇੰਤਜ਼ਾਮ ਕਰ ਰਹੇ ਸੀ, ਪਰ ਜੁਬਾ ਸਿਟੀ ਬੇਕਰਸਫੀਲਡ 'ਚ ਮੈਨੂੰ ਇਹ ਲੱਗਾ ਵੀ ਉੱਥੇ ਜਿਹੜਾ ਗੰਦ ਜ਼ਿਆਦਾ ਪਿਆ ਸੀ ਜੁਬਾ ਸਿਟੀ ਨਾਲੋਂ, ਪਰ ਇਹ ਬੱਚੇ ਨਾਲ ਦੀ ਨਾਲ ਇੰਨੇ ਵਧੀਆ ਤਰੀਕੇ ਨਾਲ ਸਾਫ਼ ਕਰ ਰਹੇ ਸੀ। ਸੋ ਇਹ ਜਿਹੜੇ ਆ ਵਧਾਈ ਦੇ ਪਾਤਰ ਹੈਗੇ ਜੀ। ਬਿਲਕੁਲ। ਇਹ ਦੇਖੋ ਜਿਹੜਾ ਗੰਦ ਇਹਦੇ ਵਿੱਚ ਪ੍ਰਬੰਧਕਾਂ ਦਾ ਕੋਈ ਕਸੂਰ ਨਹੀਂ ਜੀ। ਉਹਨਾਂ ਨੇ ਆਪਣੇ ਥਾਂ ਦੇ ਉੱਤੇ ਬੰਦੇ ਵੀ ਹਾਇਰ ਕੀਤੇ ਹੁੰਦੇ, ਹਰ ਥਾਂ ਦੇ ਉੱਤੇ ਉਹਨਾਂ ਨੇ ਉਹ ਲਾਏ ਆ। ਇਹ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ, ਉਹਨਾਂ ਨੇ ਖਾ ਕੇ ਕਿੱਥੇ ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਸੁੱਟਣਾ ਹੈ, ਕਿੱਦਾਂ ਜਿਹੜਾ ਉਹ ਕਰਨਾ ਆ। ਜਿੰਨਾ ਜ਼ਿਆਦਾ ਚੰਗੀ ਤਰੀਕੇ ਨਾਲ ਸੁਚੱਜੇ ਢੰਗ ਦੇ ਨਾਲ ਆਪਾਂ ਕਰਾਂਗੇ ਉਨਾ ਹੀ ਵਧੀਆ ਜਿਹੜਾ ਆ ਉਹ ਆਪਣਾ ਓਵਰਆਲ ਰਹੂਗਾ। ਪ੍ਰਬੰਧਕਾਂ ਦੇ ਲਈ ਵੀ ਜਿਹੜਾ ਸੌਖਾ ਆ ਤੇ ਸੰਗਤ ਲਈ, ਬਾਕੀ ਸੰਗਤ ਲਈ ਕਿਉਂਕਿ ਆਪ ਖੁਦ ਸੋਚਣਾ ਚਾਹੀਦਾ ਰਾਜਕਨਵੀਰ ਸਿੰਘ। ਕੀ ਮੈਂ ਦੇਖਿਆ ਵੀ ਉਹ ਗਾਰਬੇਜ ਦਾ ਕੈਨ ਆ ਪੂਰਾ ਭਰ ਗਿਆ, ਫਿਰ ਉਹਦੇ ਉੱਤੇ ਸਿੱਟੀ ਜਾਂਦੇ, ਉਹ ਬਾਹਰ ਜਿਹੜਾ ਡਿੱਗੀ ਜਾਂਦਾ। ਸੋ ਉੱਥੇ ਕਿੰਨੇ ਜਿਹੜੇ ਬੱਚੇ ਘੁੰਮ ਰਹੇ ਸੀ ਵੀ ਅਸੀਂ ਗਾਰਬੇਜ ਚੱਕਦੇ, ਉਹਨਾਂ ਕੋਲ ਯਾਰ ਨਵਾਂ ਲਿਫਾਫਾ ਨਵਾਂ ਜਿਹੜਾ ਬੈਗ ਆ ਇਹ ਉੱਥੇ ਓਪਨ ਕਰਦਾ ਉਹ 'ਚ ਪਾ ਦਿੰਦੇ ਆ। ਸੋ ਜਿੱਦਾਂ ਕੁਛ ਸੈਕਿੰਡ ਵੀ ਵੇਟ ਨਹੀਂ ਕਰਦੇ ਹੈਗੇ, ਆਪਣੀ ਜਿਹੜੀ ਸੰਗਤ ਹੁੰਦੀ ਆ ਸਿੱਟ ਕੇ ਤਾਂ ਤੁਰਦੇ ਬਣੋ। ਰਾਈਟ ਜੀ। ਨਾਲੇ ਕੋਈ ਘਰ ਦੇ ਵਿੱਚ ਇਦਾਂ ਗੰਦ ਪਾ ਕੇ ਜਾਂਦਾ ਹੈ, ਘਰ ਦੇ ਵਿੱਚ ਫਿਰ ਮਾਵਾਂ ਤੇ ਫਿਰ ਪੈਂਦੇ ਕਿ ਨਹੀਂ ਗਾਲਾਂ ਪੈਂਦੀਆਂ ਵੀ ਆਹ ਕਿੱਥੇ ਖਲਾਰਾ ਪਾਇਆ, ਉਹ ਕਿੱਦਾਂ ਪਾਇਆ। ਉੱਥੇ ਤੁਹਾਨੂੰ ਜੇ ਕੋਈ ਕਹੂਗਾ ਤੇ ਫਿਰ ਕਿਸੇ ਨੇ ਉਹ ਬਾਤ ਦਾ ਪਤੰਗੜ ਬਣਾ ਲੈਣਾ ਵੀ ਭਾਈ ਮੈਨੂੰ ਕਹਿ ਕਿੱਦਾਂ ਦਿੱਤਾ ਵੀ ਮੈਂ ਤਾਂ ਇੱਥੇ ਇਹ ਇੱਦਾਂ ਆ, ਮੈਂ ਤਾਂ ਉੱਦਾਂ ਆ, ਹੈ ਨਾ। ਫਿਰ ਉਹ ਚੀਜ਼ ਜਿਹੜੀ ਉਹ ਮਾੜੀ ਲੱਗਦੀ ਆ। ਪਰ ਇਹਨਾਂ ਬੱਚਿਆਂ ਦੀ ਬਹੁਤ ਵਧੀਆ ਜਿਹੜੀ ਇਹ ਸੇਵਾ ਸੀਗੀ ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਵੀ ਨਗਰ ਕੀਰਤਨ ਹੋਣਗੇ ਇੱਦਾਂ ਦੇ ਜਿਹੜੇ ਸੇਵਾਦਾਰ ਆ, ਅਸਲੀ ਸੇਵਾਦਾਰ ਜਿਹੜੇ ਕਹਿ ਲਓ ਆਪਾਂ ਕਹਿ ਸਕਦੇ ਹੋ ਵੀ ਬਗੈਰ ਕਿਸੇ ਚੀਜ਼ ਬਗੈਰ ਕਿਸੇ ਸਵਾਰਥ ਤੋਂ ਤੁਹਾਡੇ ਸਾਰਿਆਂ ਦੇ ਲਈ ਉਹ ਇੱਕ ਜਿਹੜਾ ਤੁਸੀਂ ਉੱਥੇ ਨਗਰ ਕੀਰਤਨ ਦੇ ਵਿੱਚ ਜਿਹੜਾ ਸਜਦਾ ਕਰਨ ਦੇ ਲਈ ਤੁਸੀਂ ਪਹੁੰਚ ਰਹੇ ਹੋ ਵੀ ਉਹ ਤੁਹਾਡੇ ਲਈ ਮਾਹੌਲ ਜਿਹੜਾ ਕਿੱਡਾ ਵਧੀਆ ਜਿਹੜਾ ਉਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਸੋ ਬਹੁਤ ਬਹੁਤ ਇਹਨਾਂ ਦਾ ਜਿਹੜਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈਗਾ ਆ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੇ ਪੂਰੀ ਸਿੱਖ ਜਿਹੜੀ ਕੌਮ ਦੇ ਜਿਹੜੇ ਬੜੇ ਹੀ ਮਹਾਨ ਜਰਨੈਲਾਂ ਦੇ ਵਿੱਚੋਂ ਜਰਨੈਲ ਸ਼ਹੀਦ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਜਿਹੜਾ ਅੱਜ ਸ਼ਹੀਦੀ ਦਿਹਾੜਾ ਆ ਸਾਰੇ ਪਾਸੇ ਜਿਹੜਾ ਆ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਆ। ਸੋ ਸ਼ਹੀਦ ਬਾਬਾ ਦੀਪ ਸਿੰਘ ਹੋਣਾ ਨੇ ਕਿਸ ਤਰੀਕੇ ਦੇ ਨਾਲ ਇਸਤਰੀਆਂ ਦੀਆਂ ਔਰਤਾਂ ਦੀਆਂ ਜਿਹੜੀਆਂ ਇੱਜ਼ਤਾਂ ਜਿਹੜੀਆਂ ਉਹ ਬਚਾਈਆਂ, ਕਿੱਦਾਂ ਉਹਨਾਂ ਨੂੰ ਜਿਹੜੇ ਮੁਗਲਾਂ ਤੋਂ ਉਸ ਟਾਈਮ ਦੇ ਉੱਤੇ ਜਿਹੜੇ ਸ਼ਾਸਕ ਸੀਗੇ ਉਹਨਾਂ ਤੋਂ ਬਚਾ ਕੇ ਜਿਹੜਾ ਉਹ ਲਿਆਂਦਾ, ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਆਣ ਮਾਣ ਦੇ ਲਈ ਉਹਨਾਂ ਨੇ ਜਿਹੜਾ ਖੰਡਾ ਖੜਕਾਇਆ। ਉਹਨਾਂ ਦੀਆਂ ਇਹਨਾਂ ਸਾਰੀਆਂ ਹੀ ਜਿਹੜੀਆਂ ਚੀਜ਼ਾਂ ਨੂੰ ਉਹਨਾਂ ਨੂੰ ਆਪਾਂ ਸਲਾਮ ਕਰਦੇ ਹਾਂ, ਸਲੂਟ ਕਰਦੇ ਹਾਂ, ਇਹੀ ਜਿਹੜਾ ਪ੍ਰਣਾਮ ਕਰਦੇ ਹਾਂ ਸ਼ਹੀਦ ਬਾਬਾ ਦੀਪ ਸਿੰਘ ਹੁਣਾਂ ਦੀ ਸ਼ਹਾਦਤ ਨੂੰ, ਜਿਹੜੀ ਉਹਨਾਂ ਨੇ ਕੌਮ ਦੇ ਨਾਮ ਜਿਹੜੀ ਆ ਉਹ ਸ਼ਹਾਦਤ ਦਿੱਤੀ ਆ। ਦਮਦਮੀ ਟਕਸਾਲ ਦੇ ਜਿਹੜੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਹੁਣਾਂ ਨੂੰ ਉਹਨਾਂ ਦੀ ਸ਼ਹਾਦਤ ਦੇ ਉੱਤੇ ਕੋਟਾਨਕੋਟ ਪ੍ਰਣਾਮ ਜੀ। ਬਿਲਕੁਲ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਜਿਹੜੇ ਆਪਣੇ ਟਰੱਕਰ ਵੀਰ ਵੀ ਉਹਨਾਂ ਨੇ ਫੋਟੋਆਂ ਵੀ ਲਾਈਆਂ ਹੁੰਦੀਆਂ ਗੁਰੂ ਘਰਾਂ 'ਚ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੋ ਰਹੇ। ਜ਼ਰੂਰ ਜਿੱਥੇ ਜਿੱਥੇ ਆਪਾਂ ਜਿਹੜੇ ਜਿੰਨੇ ਸਾਡੇ ਗੁਰੂ ਆ, ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰੇ ਗੁਰੂਆਂ ਨੂੰ ਯਾਦ ਕਰਨਾ, ਨਾਲ ਦੀ ਨਾਲ ਆਪਾਂ ਉਹਨਾਂ ਯੋਧਿਆਂ ਤੇ ਸ਼ਹੀਦਾਂ ਨੂੰ ਵੀ ਯਾਦ ਕਰਨਾ ਜਿਨ੍ਹਾਂ ਕਰਕੇ ਜਿਹੜੀ ਸਾਡੀ ਕੌਮ ਆ ਅੱਜ ਪੂਰੀ ਦੁਨੀਆ ਦੇ ਵਿੱਚ ਆਪਣਾ ਜਿਹੜਾ ਖਾਲਸਾਈ ਨਿਸ਼ਾਨ ਆ ਉੱਪਰ ਨੂੰ ਲੈ ਕੇ ਜਾ ਰਹੀ ਹੈਗੀ ਆ ਜੀ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਕੋਲ ਥੋੜ੍ਹਾ ਰਹਿ ਗਿਆ, ਪਰ ਨਾਲ ਦੇ ਨਾਲ ਜਿੱਦਾਂ ਆਪਾਂ ਦੱਸਦੇ ਜਾਈਏ ਵੀ ਜਿਹੜਾ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਗੀ ਆ ਹੈਲਥ ਇੰਸ਼ੋਰੈਂਸ, ਉਸ ਦਾ ਸਮਾਂ ਐਨਰੋਲਮੈਂਟ ਦਾ ਓਪਨ ਐਨਰੋਲਮੈਂਟ ਦਾ ਜਿਹੜਾ ਸਮਾਂ ਚੱਲ ਰਿਹਾ, ਜੇ ਕਿਸੇ ਨੇ ਰੀਨਿਊ ਕਰਾਉਣਾ ਹੈ, ਜੇ ਕਿਸੇ ਨੇ ਉਹ ਸਾਰਾ ਕਰਨਾ ਹੈ ਉਹ ਹੋ ਰਿਹਾ। ਅਤੇ ਨਾਲ ਇਹ ਵੀ ਦੱਸਦੇ ਜਾਏ ਵੀ ਆਉਂਦੇ ਜਿਹੜੇ ਮੰਗਲਵਾਰ ਨੂੰ ਜਿਹੜੇ ਇਨਫੋਰਮੇਸ਼ਨ ਆਫਿਸਰ ਹੋਣਗੇ ਕਵਰਡ ਕੈਲੀਫੋਰਨੀਆ ਦੇ ਜਗਦੀਪ ਸਿੰਘ, ਉਹ ਵੀ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਜੇ ਤੁਹਾਡੇ ਵੀ ਉਦੋਂ ਸਵਾਲ ਹੋਏ ਤੁਸੀਂ ਉਹਨਾਂ ਨੂੰ ਪੁੱਛ ਵੀ ਜਿਹੜੇ ਸਕੋਗੇ। ਬਾਕੀ ਤੁਹਾਨੂੰ ਇੰਸ਼ੋਰੈਂਸ ਦੇ ਨਾਲ ਸੰਬੰਧਿਤ ਕੋਈ ਵੀ ਜਿਹੜਾ ਸਵਾਲ ਹੈਗਾ ਤੁਸੀਂ ਜਦੋਂ ਮਰਜ਼ੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 ਦੇ ਉੱਤੇ ਜਿਹੜਾ ਕਾਲ ਕਰਕੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਅਤੇ ਇਸ ਵਾਰ ਹਰਜੋਤ ਸਿੰਘ ਜੀ ਜ਼ਰੂਰ ਤੁਸੀਂ ਦੱਸੋ, ਜੁਰਮਾਨੇ ਬਹੁਤ ਨੇ, ਸਬਸਿਡੀਆਂ ਵੀ ਜਿਹੜੀਆਂ ਐਕਸਟਰਾ ਜਿਹੜੀਆਂ ਸਟੇਟ ਆਫ ਕੈਲੀਫੋਰਨੀਆ ਦੁਆਰਾ ਦਿੱਤੀਆਂ ਜਾ ਰਹੀਆਂ ਆ, ਪਰ ਜੇ ਨਾ ਲਓਗੇ ਇੰਸ਼ੋਰੈਂਸ ਤਾਂ ਫਿਰ ਜੁਰਮਾਨਾ ਵੀ ਤਕੜਾ ਹੈ ਜੀ। ਸੋ ਬਿਲਕੁਲ ਆ ਜਿਹੜਾ 2019 ਦਾ ਸਾਲ ਸੀ ਇਹਦੇ ਵਿੱਚ ਜਿਹੜੀ ਫੈਡਰਲ ਗੌਰਮੈਂਟ ਆ ਉਹਨਾਂ ਨੇ ਕਿਸੇ ਤਰ੍ਹਾਂ ਦਾ ਫਾਈਨ ਕੰਨ ਤੋਂ ਜਿਹੜਾ ਉਹ ਰਿਮੂਵ ਕਰ ਦਿੱਤਾ ਸੀ,
ਪਰ ਕੈਲੀਫੋਰਨੀਆ ਦੇ ਵਿੱਚ ਜੇ ਸਨ 2020 ਦੇ ਵਿੱਚ ਤੁਸੀਂ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਹੀ ਕਹਿੰਦੇ ਆ, ਜੇ ਉਹ ਨਹੀਂ ਲਓਗੇ ਤੇ ਪਰ ਪਰਸਨ $695 ਜਾਂ ਤੁਹਾਡੀ ਸੈਲਰੀ ਦਾ 2.5% ਗ੍ਰੋਸ ਦਾ ਜਾਂ ਉਹ ਤੁਹਾਨੂੰ ਫਾਈਨ ਹੋਊਗਾ। ਮਿਨੀਮਮ 695% ਪਰ ਪਰਸਨ ਤੇ ਬੱਚੇ ਪਰ ਦੇ ਪਰਸਨ ਲਈ ਹੁਣ ਮੰਨ ਲਓ 350 ਤੋਂ ਵੱਧ। ਸੋ ਮੰਨ ਲਓ ਵੀ 4 ਜਣੇ ਆ ਪਰਿਵਾਰ ਦੇ ਵਿੱਚ, ਸੋ ਹਸਬੈਂਡ ਨੂੰ $695 ਫਾਈਨ ਹੋਊਗਾ, ਵਾਈਫ ਨੂੰ ਹੋਊਗਾ 695, ਬੱਚਿਆਂ ਨੂੰ $347.50। ਸੋ ਇੰਨਾ ਜ਼ਿਆਦਾ ਫਾਈਨ ਹੁੰਦਾ। ਪਰ ਮੈਂ ਇਸ ਵਾਰੀ ਦੇਖਿਆ ਕੈਲੀਫੋਰਨੀਆ 'ਚ ਜਿਹੜਾ ਆ ਉਹਨਾਂ ਨੇ ਇਨਕਮ ਦੀ ਲਿਮਿਟ ਉਹ ਕਾਫੀ ਵਧਾਈ ਹੈਗੀ ਆ, ਜਿਹਦੇ ਵਿੱਚ ਕੈਲੀਫੋਰਨੀਆ ਸਟੇਟ ਨੇ ਥੋੜੀ ਸਬਸਿਡੀ ਜਿਹੜੀ ਆ ਉਹ ਦਿੱਤੀ ਹੈਗੀ ਆ, ਢਿੱਲ ਕੀਤੀ ਹੈ ਮਤਲਬ ਜੀ। ਸੋ ਪਲੀਜ਼ ਇੱਕ ਵਾਰੀ ਜ਼ਰੂਰ ਜਦੋਂ ਵੀ ਤੁਹਾਡੀ ਨਵੀਂ ਲੈਣੀ ਆ ਤੁਸੀਂ ਜ਼ਰੂਰ ਲਓ, ਕਿਉਂਕਿ ਕੀ ਹੁੰਦਾ ਹੈ ਬਹੁਤ ਵਾਰੀ ਸਾਨੂੰ ਪੂਰਾ ਸਾਲ ਫਿਰ ਕਾਲਾਂ ਆਉਂਦੀਆਂ, ਉਹ ਸਾਨੂੰ ਕਿਸੇ ਨੇ ਦੱਸਿਆ ਨਹੀਂ ਜੀ, ਸਾਡੀ ਕੈਂਸਲ ਹੋ ਗਈ ਜੀ। ਸੋ ਫਿਰ ਫਾਈਨ ਦੇਣ ਨਾਲੋਂ ਮੈਂ ਦੇਖਿਆ ਕਈਆਂ ਦਾ ਉਹਨਾਂ ਫਾਈਨ ਨਾਲੋਂ ਪ੍ਰੀਮੀਅਮ ਘੱਟ ਬਣਦਾ ਹੈਗਾ, ਨਾਲੇ ਤਾਂ ਤੁਸੀਂ ਸੇਫ ਹੈਗੇ ਆ ਤੇ ਨਾਲੇ ਹੈਲਥ ਇੰਸ਼ੋਰੈਂਸ ਦਾ ਇਹ ਆ ਵੀ ਜਿਹੜਾ ਇਹ ਟਾਈਮ ਲਿਮਿਟ ਆ ਅਕਤੂਬਰ 15 ਤੋਂ ਲੈ ਕੇ ਜਨਵਰੀ 31 ਤੱਕ ਉਨੇ ਟਾਈਮ ਵਿੱਚ ਹੀ ਲੈ ਸਕਦੇ ਆ, ਬਾਅਦ 'ਚ ਤੁਸੀਂ ਲੈ ਨਹੀਂ ਸਕਦੇ। ਫਿਰ ਬਹੁਤ ਵਾਰ ਸਾਨੂੰ ਕਾਲਾਂ ਆਉਂਦੀਆਂ ਵੀ ਯਾਰ ਉਹ ਬੰਦੇ ਬਿਮਾਰ ਆ ਜਾਂ ਹੁਣ ਕਿੱਦਾਂ ਕਰ ਸਕਦੇ ਆ। ਡੂਰਿੰਗ ਦਾ ਈਅਰ ਸਿਰਫ ਤੁਸੀਂ ਤਦੋਂ ਹੀ ਲੈ ਸਕਦੇ ਆ ਜੇ ਤੁਹਾਡੀ ਮੰਨ ਲਓ ਤੁਸੀਂ ਨਵੇਂ ਮੂਵ ਹੋਏ ਆ USA 'ਚ, ਵਿਦਿਨ 30 ਡੇਜ਼ ਦੇ ਵਿੱਚ ਤੁਸੀਂ ਲੈ ਸਕਦੇ ਆ, ਜਾਂ ਤੁਹਾਨੂੰ ਕੰਮ ਤੋਂ ਇੰਸ਼ੋਰੈਂਸ ਤੁਹਾਡੀ ਛੁੱਟ ਗਈ ਹੈਗੀ ਆ ਫੇਰ ਲੈ ਸਕਦੇ ਆ, ਨਹੀਂ ਤੁਸੀਂ ਲੈ ਸਕਦੇ। ਮੇਜਰ ਲਾਈਫ ਇਵੈਂਟ ਦੇ ਕੇਸ ਦੇ ਵਿੱਚ ਹੀ ਜਿਹੜੇ 31 ਜਨਵਰੀ ਤੋਂ ਬਾਅਦ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਮਿਲਣੀ, ਉਸ ਤੋਂ ਪਹਿਲਾਂ ਜਿਹੜੀ ਉਹ ਕਰਾਓ। ਇਹ ਲਗਜ਼ਰੀ ਨਹੀਂ ਆ, ਇਹ ਇਸ ਹਿਸਾਬ ਦੇ ਨਾਲ ਜਿਹੜਾ ਇਸ ਨੂੰ ਤੁਸੀਂ ਸੋਚੋ, ਇਹ ਨਾ ਸੋਚੋ ਵੀ ਮੈਂ ਇੰਸ਼ੋਰੈਂਸ ਲੈ ਲਈ ਤੇ ਮੈਨੂੰ ਕੁਛ ਨਾ ਕੁਛ ਮੁੜਨਾ ਚਾਹੀਦਾ ਇਹਦੇ ਵਿੱਚੋਂ, ਨਹੀਂ। ਇਹ ਮਾੜੇ ਟਾਈਮ ਦੇ ਲਈ ਹੁੰਦੀ ਆ ਵੀ ਰੱਬ ਨਾ ਕਰੇ ਕੋਈ ਅਚਨਚੇਤੇ ਕੁਛ ਜਿਹੜਾ ਹੋ ਜਾਵੇ ਵੀ ਤੁਹਾਨੂੰ ਕੋਈ ਬਾਅਦ ਦੇ ਵਿੱਚ ਕਵਰ ਕਿੱਦਾਂ ਹੋਵੋਗੇ ਤੁਸੀਂ, ਕਿਉਂਕਿ ਅਮਰੀਕਾ ਦੇ ਵਿੱਚ ਐਵੇਂ ਨਹੀਂ ਰੌਲਾ ਪੈ ਰਿਹਾ ਜਿਹੜੀ ਮੈਡੀਕੇਅਰ ਫਾਰ ਆਲ ਜਾਂ ਉਹ ਸਾਰੀਆਂ ਚੀਜ਼ਾਂ ਦਾ ਮਸਲਾ ਉਸ ਦੇ ਪਿੱਛੇ ਇੱਕ ਹੀ ਆ ਵੀ ਇਹ ਇੰਨੀ ਕੁ ਜ਼ਿਆਦਾ ਇੱਥੇ ਜਿਹੜੀ ਮਹਿੰਗਾ ਕੰਮ ਹੋ ਚੁੱਕਾ ਆ ਵੀ ਬੰਦਾ ਅਫੋਰਡ ਜਿਹੜਾ ਆ ਉਹ ਆਪਣੇ ਪੱਧਰ ਦੇ ਉੱਤੇ ਨਹੀਂ ਕਰ ਸਕਦਾ ਜੇ ਇੰਸ਼ੋਰੈਂਸ ਜਿਹੜੀ ਨਾ ਹੋਵੇ। ਰਾਜਕਰਮੀ ਜੀ ਕੱਲ ਹੀ ਸਾਡੇ ਕੋਲ ਇੱਕ ਕਸਟਮਰ ਆਇਆ ਸੀ, ਉਹਦੀ ਇੰਸ਼ੋਰੈਂਸ ਵੈਸੇ ਚੱਲਦੀ ਸੀ ਤੇ 4 ਦਿਨ ਕਹਿੰਦਾ ਮੈਂ ਹਸਪਤਾਲ 'ਚ ਰਿਹਾ, ਮੇਰਾ 1,80,000 ਦਾ ਬਿੱਲ ਸੀ। ਦੇਖੋ ਤੇ ਉਹਨੂੰ $5,000 ਉਹਦਾ ਡਿਡਕਟੀਬਲ ਸੀ, ਕਹਿੰਦਾ ਮੈਂ ਤਾਂ ਦੇਖ ਕੇ ਭਰਾਵਾ ਬਚ ਗਿਆ, ਨਹੀਂ ਤਾਂ ਮੇਰਾ ਘਰ ਵੀ ਜਾਂਦਾ ਰਹਿਣਾ ਸੀ। ਹੋਰ ਕੀ। ਸੋ ਇਹ ਬਹੁਤ ਜ਼ਰੂਰੀ ਆ, ਇਹ ਤਾਂ ਆਪਾਂ ਲੱਕੀ ਆ ਵੀ ਸਾਡੇ ਕੋਲ ਚਾਂਸ ਹੈਗਾ। ਜਿਹੜੇ ਲੰਮੇ ਸਮੇਂ ਤੋਂ USA 'ਚ ਰਹਿੰਦੇ ਉਹਨਾਂ ਨੂੰ ਪਤਾ ਹੈ, ਜੇ ਤੁਹਾਨੂੰ ਪਹਿਲਾਂ ਥੋੜਾ ਜਿਹਾ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੁੰਦੀ ਸੀ ਨਾ, ਡਾਇਬੀਟਿਕ ਆ, ਕੋਈ ਬਲੱਡ ਪ੍ਰੈਸ਼ਰ, ਤੇ ਤੁਹਾਨੂੰ ਕੋਈ ਹੈਲਥ ਇੰਸ਼ੋਰੈਂਸ ਨਹੀਂ ਦਿੰਦਾ ਸੀ। ਇਹ ਤਾਂ ਲੱਕੀ ਆ ਵੀ ਜਿਹੜਾ ਇਹ ਓਬਾਮਾ ਕੇਅਰ ਦੇ ਵਿੱਚ ਜਿਹੜਾ ਆ ਇਹ ਆਪਸ਼ਨ ਹੈਗੀ ਆ ਵੀ ਤੁਹਾਡੀ ਜਿਹੜੀ ਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਤੁਹਾਡੀ ਹੈਲਥ ਦੀ ਕੰਡੀਸ਼ਨ ਆ ਉਹਨੂੰ ਨਹੀਂ ਦੇਖਿਆ ਜਾਂਦਾ, ਚਾਹੇ ਜਿੱਦਾਂ ਦੀ ਮਰਜ਼ੀ ਬਿਮਾਰੀ ਹੋਵੇ ਉਹ ਦੇਣੀ ਪੈਣੀ ਆ ਤੁਹਾਨੂੰ ਇੰਸ਼ੋਰੈਂਸ। ਸੋ ਪਲੀਜ਼ ਇੱਕ ਜ਼ਰੂਰ ਆਪਣੇ ਜਿਹੜੇ ਟਰੱਕਾਂ ਵਾਲੇ ਜਾਂ ਜਿਹੜੇ ਸੈਲਫ ਇੰਪਲਾਇਡ ਹੈਗੇ ਆ, ਲਿਕਰ ਸਟੋਰ, ਗੈਸ ਸਟੇਸ਼ਨ ਓਨਰ ਵਾਲੇ, ਟਰੱਕਾਂ, ਟੈਕਸੀਆਂ ਵਾਲੇ, ਬਹੁਤ ਸਾਰੇ ਜਿਹੜੇ ਆਪਣੇ ਵੀਰ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ ਇਨਕਮ ਜਿਹੜੀ ਆ ਉਹ ਕਾਊਂਟ ਹੋਣੀ ਆ, ਜਾਂ ਕਈ ਵਾਰੀ ਕੀ ਆ ਉਹ ਹੋਰ ਉੱਦਾਂ ਦੇ ਏਜੰਟਸ ਕੋਲ ਚਲੇ ਜਾਂਦੇ ਜਿਨ੍ਹਾਂ ਨੂੰ ਉਸ ਫੀਲਡ ਦਾ ਜ਼ਿਆਦਾ ਨੌਲੇਜ ਨਹੀਂ ਹੈਗਾ। ਸਾਡੇ ਕੋਲ ਅਸੀਂ 20 ਤੋਂ ਲੈ ਕੇ 21,000 ਦੇ ਕਰੀਬ ਲੋਕਾਂ ਦੀ ਜਿਹੜੀ ਇੰਸ਼ੋਰੈਂਸ ਕੀਤੀ ਹੋਈ ਆ ਖਾਲਸਾ ਇੰਸ਼ੋਰੈਂਸ ਏਜੰਸੀ 'ਚ ਪਿਛਲੇ 5 ਸਾਲਾਂ ਦੇ ਦੌਰਾਨ, ਤੇ ਪੂਰਾ ਸਾਡੇ ਸਟਾਫ ਨੂੰ ਨੌਲੇਜ ਹੈਗਾ ਵੀ ਕਿਹੜੀ ਇਨਕਮ ਕਾਊਂਟ ਹੋਣੀ ਆ, ਕਿਉਂਕਿ ਹੁਣ ਬਹੁਤ ਕੁਝ ਖਾਸ ਕਰਕੇ ਟਰੱਕਿੰਗ ਇੰਡਸਟਰੀ ਚੇਂਜ ਹੋਣਾ। ਪਹਿਲਾਂ ਤੁਸੀਂ 1099 ਤੇ ਸੀ, ਤੁਹਾਡੀ ਜਿਹੜੀ ਗ੍ਰੋਸ ਕਈ ਵਾਰੀ 2 ਲੱਖ ਹੁੰਦੀ ਸੀ, ਨੈਟ ਇਨਕਮ 34-35,000 40,000 ਹੀ ਹੁੰਦੀ ਸੀ। ਹੁਣ ਬਹੁਤ ਸਾਰੇ ਜਿਹੜੇ W2 ਤੇ ਜਾ ਰਹੇ, W2 ਦੇ ਨਾਲ ਤੁਹਾਡੀ ਜਿਹੜੀ ਆ ਸੈਲਰੀ ਉਹ ਵੱਧ ਜਾਣੀ ਆ, ਕਿਤੇ 70,000 80,000, ਉਹਦੇ ਨਾਲ ਕੀ ਆ ਤੁਹਾਡੇ ਰੇਟ ਵੱਧ ਜਾਣੇ ਆ। ਕਿਤੇ ਇੱਦਾਂ ਨਾ ਹੋਵੇ ਵੀ ਤੁਸੀਂ ਪਹਿਲਾਂ ਇਨਕਮ ਘੱਟ ਦੱਸੋ, ਬਾਅਦ 'ਚ ਜਦੋਂ ਐਕਚੁਅਲੀ ਕੀ ਹੁੰਦਾ ਆ ਵੀ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਆ ਉਹ ਯਾਰ ਮੇਰੀ ਹੁਣ ਤਾਂ ਇਨਕਮ ਘੱਟ ਗਈ ਆ, ਪਿਛਲੇ ਸਾਲ ਜ਼ਿਆਦਾ ਸੀ। ਐਕਚੁਅਲ ਜਿਹੜੀ ਤੁਹਾਡੀ ਇਨਕਮ ਕਾਊਂਟ ਹੋਣੀ ਆ ਜਿਹੜੀ ਸਨ 2020 'ਚ ਜਿਹੜੀ ਤੁਸੀਂ 2021 'ਚ ਫਾਈਲ ਕਰਨੀ ਆ, 2020 ਦੀ ਇਨਕਮ। ਸੋ ਜਿਹੜਾ ਹੁਣ ਤੁਸੀਂ ਇਸ ਵਾਰ ਹੁਣ ਲੈਣੀ ਆ ਇੰਸ਼ੋਰੈਂਸ, ਉਹ ਫਿਰ ਜਿਹੜੇ ਇਸ ਸਾਲ ਦੇ ਜਿਹੜੀ ਐਂਡ ਦੇ ਵਿੱਚ ਤੁਸੀਂ ਜਦੋਂ ਫਾਈਲ ਕਰਨਾ ਇਨਕਮ ਟੈਕਸ, ਉਸ ਤੋਂ ਅਗਲੇ ਸਾਲ ਫਿਰ ਉਹਨਾਂ ਨੇ ਮੈਚ ਕਰਨੀ ਆ ਵੀ ਤੁਸੀਂ ਕਿੰਨੀ ਆਖੀ ਸੀ, ਕਿੰਨੀ ਤੁਹਾਨੂੰ ਸਬਸਿਡੀ ਮਿਲੀ, ਉਸ ਦੇ ਹਿਸਾਬ ਦੇ ਨਾਲ। ਤੇ ਜੇ ਕਿਤੇ ਉਸ ਤੋਂ ਵੱਧ ਘੱਟ ਆ, ਜੇ ਵੱਧ ਆ ਤਾਂ ਉਹਨਾਂ ਨੇ ਸਬਸਿਡੀ ਜਿਹੜੀ ਦਿੱਤੀ ਤੁਹਾਡੇ ਤੋਂ ਵਾਪਸ ਲੈ ਲੈਣੀ, ਤੁਹਾਨੂੰ ਉਹਨਾਂ ਹੀ ਜਿਹੜਾ ਇਨਕਮ ਟੈਕਸ ਜਿਹੜਾ ਉਹ ਜ਼ਿਆਦਾ ਬਾਅਦ ਦੇ ਵਿੱਚ ਉਹ ਦੇਣਾ ਪੈ ਜਾਣਾ। ਸੋ ਬੰਦਾ ਕਈ ਵਾਰੀ ਸਸਤਾ ਲੈਣ ਦੇ ਚੱਕਰ ਦੇ ਵਿੱਚ ਥੋੜਾ ਬਹੁਤਾ ਉੱਤੇ ਥੱਲੇ ਕਰ ਜਾਂਦਾ। ਮਾੜੀ ਮੋਟੀ ਹੋਵੇ ਤਾਂ ਵੱਖਰੀ ਗੱਲ ਆ, ਜੇ ਜ਼ਿਆਦਾ ਫਰਕ ਪਾਉਂਗੇ ਉਹਦੇ ਨਾਲ ਫਰਕ ਪੈਣਾ। ਤੇ ਇਹ ਬਹੁਤ ਵਧੀਆ ਤੁਹਾਡੀ ਗੱਲ ਆ ਹਰਜੋਤ ਸਿੰਘ ਜੀ ਵੀ ਟਰੱਕਰਸ ਜਿਨ੍ਹਾਂ ਨੇ ਹੁਣ ਆਉਣ ਵਾਲੇ ਅਗਲੇ ਸਾਲ ਦੇ ਵਿੱਚ W2 ਤੇ ਚੱਲ ਜਾਣਾ ਆ, ਆਪਣੀ ਇਨਕਮ ਉਸ ਹਿਸਾਬ ਦੇ ਨਾਲ ਲਿਖਾਇਓ, ਆਪਣੀ ਜਿਹੜੀ ਸੈਲਫ ਇੰਪਲੋਇਡ 1099 ਦੇ ਹਿਸਾਬ ਦੇ ਨਾਲ ਲਿਖਾਇਓ।
ਅਦਰਵਾਈਜ਼ ਤੁਹਾਨੂੰ ਬਾਅਦ ਦੇ ਵਿੱਚ ਬਹੁਤ ਇਕੱਠੇ $5,000-7,000 ਵੀ ਦੇਣਾ ਪੈਣਾ, ਝਟਕਾ ਜਿਹੜਾ ਉਹ ਲੱਗਣਾ ਹੈ। ਨਾਲੇ ਨਾ ਇੰਸ਼ੋਰੈਂਸ ਲੈਣ ਦੇ ਉੱਤੇ ਇਹ ਜਿਹੜੇ ਟਰੱਕਰਸ ਆ ਉਹ ਵਿਸ਼ੇਸ਼ ਤੌਰ ਤੇ ਧਿਆਨ ਦੇਣ, ਤੁਹਾਡੀ ਗ੍ਰੋਸ ਦੇ ਉੱਤੇ ਲੱਗਣੀ ਆ, ਨੈਟ ਦੇ ਉੱਤੇ ਨਹੀਂ ਲੱਗਣੀ। ਗ੍ਰੋਸ ਜੇ ਤੁਹਾਡੀ 1.5 ਲੱਖ 2 ਲੱਖ ਦੀ ਆ, ਉਹਦਾ 2.5% ਤੁਹਾਨੂੰ ਜਿਹੜਾ ਜੁਰਮਾਨਾ ਹੈ ਉਹ ਸੋ ਇਹਦੇ 'ਚ ਇੱਕ ਜ਼ਰੂਰ ਆ ਵੀ ਜਿਹੜੇ ਬਹੁਤ ਸਾਰੇ ਵੱਡੀਆਂ ਕੰਪਨੀਆਂ ਨਾਲ ਤੁਸੀਂ W2 ਦੇ ਹੋਵੋਗੇ ਜਿਨ੍ਹਾਂ ਦੇ 50 ਤੋਂ ਵੱਧ ਇੰਪਲਾਈ ਆ, ਉਹ ਤੁਹਾਨੂੰ ਆਫਰ ਕਰਦੇ ਆ ਸੋ ਉੱਥੋਂ ਲੈਣੀ ਬੈਟਰ ਆ, ਕਿਉਂਕਿ ਫਿਰ ਤੁਹਾਡਾ ਇਨਕਮ ਦਾ ਕੋਈ ਰੌਲਾ ਨਹੀਂ ਰਹਿ ਜਾਂਦਾ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਆ ਤੁਹਾਡਾ, ਜਿਹੜਾ ਜੇ ਤੁਹਾਨੂੰ ਕੰਮ ਵਾਲੇ ਆਫਰ ਕਰਦੇ ਆ, ਚਾਹੇ ਤੁਸੀਂ ਲਈ ਚਾਹੇ ਨਹੀਂ ਉਹ ਤੁਹਾਨੂੰ ਲੈਣੀ ਪੈਣੀ ਆ। ਤੁਸੀਂ ਵਾਮਾ ਕੇਅਰ ਨਹੀਂ ਲੈ ਸਕਦੇ ਜੇ ਤੁਹਾਨੂੰ ਕੰਮ ਵਾਲੇ ਆਫਰ ਕਰਦੇ ਆ। ਆਈ ਥਿੰਕ ਕੋਈ ਉਹ ਹੁੰਦਾ ਲੈਵਲ ਹੁੰਦਾ। ਹਾਂਜੀ, ਉਹ ਬਿਲਕੁਲ ਮੈਂ ਦੱਸਦਾ। ਬੇਕਰਸਫੀਲਡ ਤੋਂ ਸਾਨੂੰ ਬਹੁਤ ਕਾਲਾਂ ਆਉਂਦੀਆਂ, ਉੱਥੇ ਗਾਜਰਾਂ ਵਾਲੀਆਂ ਫੈਕਟਰੀ 'ਚ ਆਪਣੇ ਬਹੁਤ ਸਾਰੇ ਪਰਿਵਾਰ ਕੰਮ ਕਰਦੇ ਆ। ਉਹ ਕੀ ਕਰਦੇ ਵੀ ਕੰਮ ਵਾਲੀ ਵੀ ਰੱਖੀ ਹੋਆ ਤੇ ਦੂਜੀ ਵਾਮਾ ਕੇਅਰ ਵੀ ਲੈ ਲਈ, ਉਹ ਬਿਲਕੁਲ ਗਲਤ ਆ। ਜਿਸ ਤਰ੍ਹਾਂ ਤੁਸੀਂ 2 ਸੋਸ਼ਲ ਸਿਕਿਉਰਿਟੀ ਨਹੀਂ ਲੈ ਸਕਦੇ, 2 ਤੁਸੀਂ ਗ੍ਰੀਨ ਕਾਰਡ ਨਹੀਂ ਲੈ ਸਕਦੇ, 2 ਲਾਇਸੈਂਸ ਨਹੀਂ ਲੈ ਸਕਦੇ, ਇਸੇ ਤਰ੍ਹਾਂ ਤੁਸੀਂ ਈਵਨ 2 ਕਾਰ ਦੀਆਂ ਇੰਸ਼ੋਰੈਂਸ ਨਹੀਂ ਲੈ ਸਕਦੇ, ਤੁਸੀਂ 2 ਹੈਲਥ ਇੰਸ਼ੋਰੈਂਸ ਕਿੱਦਾਂ ਲੈ ਲਓਗੇ? ਇਹ ਤੁਹਾਡੀ ਜਿਹੜੀ ਆ ਇਹ ਕਦੇ ਵੀ ਆਡਿਟ ਹੋ ਸਕਦੀ ਆ 5 ਸਾਲਾਂ ਤੱਕ। ਜਦੋਂ ਆਡਿਟ ਹੋ ਗਈ ਉਹਨੇ ਸਾਰੀ ਸਬਸਿਡੀ ਵਾਪਸ ਲੈ ਲੈਣੀ ਆ। ਸੋ ਪਲੀਜ਼ ਇਹ ਨੋਟ ਕਰੋ, ਜਿਹੜੇ ਵੀ ਬੰਦੇ ਨੂੰ ਜਾਂ ਜਿਹੜੀ ਵੀ ਬੀਬੀ ਨੂੰ ਕੰਮ ਤੋਂ ਇੰਸ਼ੋਰੈਂਸ ਮਿਲਦੀ ਆ ਉਹ ਤੁਸੀਂ ਕੰਮ ਤੋਂ ਲਓ। ਹਾਂ, ਇੱਕ ਆਪਸ਼ਨ ਆ ਵੀ ਜੇ ਤੁਹਾਡੀ ਸੈਲਰੀ ਤੋਂ 9.5% ਤੋਂ ਜ਼ਿਆਦਾ ਪ੍ਰੀਮੀਅਮ ਆ, ਫਿਰ ਤੁਸੀਂ ਜਿਹੜੀ ਵਾਮਾ ਕੇਅਰ ਲੈ ਸਕਦੇ ਆ। ਇਹ ਵੀ ਹਰਜੋਤ ਸਿੰਘ ਜੀ ਗ੍ਰੋਸ ਦੇ 9.5 ਕਿ ਨੈਟ ਦੀ ਜਿਹੜੀ ਤੁਹਾਡੀ ਐਡਜਸਟਡ ਗ੍ਰੋਸ ਇਨਕਮ ਜੋ ਵੀ W2 ਤੇ ਜੋ ਹੈਗੇ ਆਪਾਂ ਮੰਨ ਲਓ ਵੀ ਕਿਸੇ ਦੀ ਜਿਹੜੀ 50,000 ਇਨਕਮ ਹੈਗੀ ਆ, ਰਾਈਟ। ਸੋ ਜੇ ਤੁਹਾਡਾ ਜਿਹੜਾ ਜਿਸ ਕੰਪਨੀ ਲਈ ਕੰਮ ਕਰਦੇ ਆ ਉਹ 9.5% ਤੋਂ ਜ਼ਿਆਦਾ ਚਾਰਜ ਕਰਦੇ, ਮੰਨ ਲਓ ਵੀ ਕਲੋਜ਼ ਟੂ $4950, ਜਿੱਦਾਂ $5,000 ਲਾ ਲਓ। ਜੇ ਸਾਲ ਦਾ ਤੁਹਾਡਾ $5,000 ਲੱਗਦਾ ਆ, ਫਿਰ ਤੁਹਾਨੂੰ ਉੱਥੋਂ ਲੈਣੀ ਪੈਣੀ। ਜੇ 5 ਤੋਂ ਜ਼ਿਆਦਾ ਲੱਗਦਾ ਫਿਰ ਤੁਸੀਂ ਵਾਮਾ ਕੇਅਰ ਲੈ ਸਕਦੇ। ਹਾਂ, ਤੁਹਾਡਾ ਜਿੱਦਾਂ ਜੇ ਹਸਬੈਂਡ ਕੰਮ ਕਰਦਾ, ਵਾਈਫ ਨਹੀਂ ਕਰਦੀ, ਵਾਈਫ ਤੇ ਬੱਚੇ ਜਿਹੜੇ ਆ ਉਹ ਵਾਮਾ ਕੇਅਰ ਜਾਂ ਮੈਡੀਕਲ ਲੈ ਸਕਦੇ ਆ। ਇਹ ਬਹੁਤ ਜ਼ਰੂਰੀ ਗੱਲ ਆ। ਕੀ ਹੁੰਦਾ ਆ ਵੀ ਆਪਾਂ ਨੂੰ ਫਿਰ ਜਿਹੜੀਆਂ ਕਾਲਾਂ ਆਉਂਦੀਆਂ ਬਹੁਤ ਸਾਰੇ ਕੀ ਹੁੰਦੇ ਆ ਵੀ ਅਸੀਂ ਈਵਨ ਜਿਹੜੇ ਐਨਰੋਲਮੈਂਟ ਕਾਉਂਸਲਰ ਵੀ ਹੈਗੇ ਆ, ਕਈ ਸਰਟੀਫਾਈਡ ਏਜੰਟ ਵੀ ਆ, ਵੀ ਉਹ ਐਪਲੀਕੇਸ਼ਨ ਭਰ ਦਿੰਦੇ ਵੀ ਸਾਨੂੰ ਕੋਈ ਬਾਅਦ 'ਚ ਕੀ ਆ ਦੇਖੀ ਜਾਊਗੀ, ਪਰ ਬਾਅਦ ਦੇ ਵਿੱਚ ਬੰਦਾ ਜਿਹੜਾ ਉਹ ਰਗੜ ਹੋ ਸਕਦਾ ਆ। ਸੋ ਪਲੀਜ਼ ਜਿਹੜਾ ਮੇਕ ਸ਼ੋਰ ਕਰੋ ਤੁਸੀਂ ਇੱਕ ਨਹੀਂ 2 ਬੰਦਿਆਂ ਨਾਲ ਗੱਲ ਕਰਕੇ ਕਰ ਲਓ, ਕਿਉਂਕਿ ਜਦੋਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰੋਗੇ ਤੇ ਉਹ ਤੁਹਾਨੂੰ ਕੋਈ ਚਾਰਜ ਨਹੀਂ ਕਰਦਾ। ਹਾਂ, ਇੱਕ ਗੱਲ ਜ਼ਰੂਰ ਆ, ਉਹ ਫ੍ਰਿਜ਼ਨੋ ਏਰੀਏ ਤੋਂ ਸਾਨੂੰ ਬਹੁਤ ਕਾਲਾਂ ਆ ਰਹੀਆਂ ਵੀ ਉੱਥੇ ਕਈ ਲੋਕ ਜਿਹੜੇ ਆ ਐਪਲੀਕੇਸ਼ਨ ਭਰਨ ਦੇ ਪੈਸੇ ਲਈ ਜਾਂਦੇ, ਕੋਈ $100 $150, ਉਹ ਫਰਾਡ ਆ, ਉਹ ਗਲਤ ਆ ਬਿਲਕੁਲ। ਕੋਈ ਵੀ ਬੰਦਾ ਕੈਲੀਫੋਰਨੀਆ 'ਚ ਤੁਹਾਤੋਂ 1 ਵੀ ਸੈਂਟ ਚਾਰਜ ਨਹੀਂ ਕਰ ਸਕਦਾ ਤੁਹਾਡੀ ਐਪਲੀਕੇਸ਼ਨ ਭਰਨ ਦੇ ਲਈ। ਹਾਂ, ਜਿਹੜਾ ਤੁਹਾਡਾ ਪ੍ਰੀਮੀਅਮ ਆਉਣਾ ਆ ਇੰਸ਼ੋਰੈਂਸ ਦਾ, ਕੋਈ ਚਾਹੇ ਉਹ ਬਲੂ ਕ੍ਰਾਸ ਆ, ਬਲੂ ਸ਼ੀਲਡ ਆ, ਕਾਈਜ਼ਰ ਆ, ਹੈਲਥ ਨੈਟ ਆ, ਉਹ ਡਾਇਰੈਕਟਲੀ ਉਹਨਾਂ ਇੰਸ਼ੋਰੈਂਸ ਕੰਪਨੀਆਂ ਨੂੰ ਜਾਣਾ। ਇੰਸ਼ੋਰੈਂਸ ਦੇ ਨਾਮ ਤੇ ਕੋਈ ਚੈੱਕ ਨਹੀਂ ਹੋਣਾ, ਕੋਈ ਉਹਨਾਂ ਨੂੰ ਕੈਸ਼, ਕੋਈ ਕਿਸੇ ਤਰ੍ਹਾਂ ਦਾ ਤੁਸੀਂ ਪੈਸਾ ਨਹੀਂ ਦੇਣਾ। ਇਹ ਜ਼ਰੂਰ ਮੇਕ ਸ਼ੋਰ ਕਰ ਲਿਓ। ਤੇ ਜਾਂਦੇ ਜਾਂਦੇ ਇੱਕ ਜ਼ਰੂਰ ਆਪਾਂ ਪਿਛਲੇ ਬਹੁਤ ਸਾਲਾਂ ਤੋਂ ਕੀ ਆ ਵੀ ਆਪਾਂ ਵਾਮਾ ਕੇਅਰ ਕਰਦੇ, ਜਿਹੜੇ ਵਾਮਾ ਕੇਅਰ 19 ਸਾਲ ਤੋਂ ਲੈ ਕੇ 65 ਸਾਲਾਂ ਤੱਕ ਆ, 65 ਤੋਂ ਉੱਤੇ ਜਿਹੜੀ ਆ ਉਹ ਮੈਡੀਕੇਅਰ ਹੁੰਦੀ ਆ। ਪਿਛਲੇ ਸਾਲਾਂ 'ਚ ਅਸੀਂ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਉਹਨਾਂ ਦੀ ਮੈਡੀਕਲ ਦੀ ਵੀ ਐਪਲੀਕੇਸ਼ਨ ਭਰਨ ਦੇ ਵਿੱਚ ਹੈਲਪ ਕੀਤੀ ਆ, ਹਾਲਾਂਕਿ ਸਾਨੂੰ ਉਹਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਨਸੇਸ਼ਨ ਨਹੀਂ ਮਿਲਦਾ। ਹਾਂ, ਜੇ ਕੋਈ ਵੀ ਆਪਣਾ ਭੈਣ ਭਰਾ ਜਿਹੜਾ ਕੋਈ ਕਿਸੇ ਗੁਰੂ ਘਰ ਦੇ ਵਿੱਚ ਕੰਮ ਕਰਦਾ, ਗ੍ਰੰਥੀ ਸਿੰਘ ਆ, ਮੰਦਿਰ 'ਚ ਕੰਮ ਕਰਦਾ, ਮਸਜਿਦ ਕਰਦਾ, ਕਿਸੇ ਨਾਨ ਪ੍ਰੋਫਿਟ ਲਈ ਕੰਮ ਕਰਦਾ, ਕਿਉਂਕਿ ਉਹਨਾਂ ਦੀ ਇਨਕਮ ਬੜੀ ਘੱਟ ਹੁੰਦੀ, ਉਹਨਾਂ ਦੀ ਜ਼ਰੂਰ ਅਸੀਂ ਐਪਲੀਕੇਸ਼ਨ ਜਿਹੜੀ ਫ੍ਰੀ ਆਫ ਕਾਸਟ ਕਿਸੇ ਤੋਂ ਵੀ ਬਿਨਾਂ ਉਹ ਜ਼ਰੂਰ ਤੁਹਾਡੀ ਹੈਲਪ ਕਰਾਂਗੇ ਆਪਾਂ ਫਿਲ ਆਊਟ ਕਰਨ 'ਚ। ਜੀ ਜੀ। ਤੇ ਲਾਈਫ ਇੰਸ਼ੋਰੈਂਸ ਇੱਕ ਵੱਖਰਾ ਆ, ਉਹ ਇਸ ਦੇ ਅਧੀਨ ਜਿਹੜੀ ਉਹ ਨਹੀਂ ਆਉਂਦੀ, ਕਵਰਡ ਕੈਲੀਫੋਰਨੀਆ ਦੇ ਅਧੀਨ ਜਿਹੜੀ ਉਹ ਨਹੀਂ ਆਉਂਦੀ। ਸੋ ਜੇ ਤੁਹਾਨੂੰ ਕੋਈ ਸਵਾਲ ਹੈਗਾ ਆ ਇੰਸ਼ੋਰੈਂਸ ਦੇ ਬਾਬਤ, ਤੁਸੀਂ ਹੁਣੇ ਹੀ ਜਿਹੜਾ ਖਾਲਸਾ ਇੰਸ਼ੋਰੈਂਸ ਵਾਲਿਆਂ ਨੂੰ ਤੁਸੀਂ ਕਾਲ ਕਰੋ ਤੇ ਇਹ ਦੱਸ ਦਈਏ ਵੀ ਖਾਲਸਾ ਇੰਸ਼ੋਰੈਂਸ ਵਾਲੇ ਜਿਹੜੀ ਕਵਰਡ ਕੈਲੀਫੋਰਨੀਆ ਸਿਰਫ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਲਈ ਹੀ ਜਿਹੜੀ ਹੈ ਇਹ ਕਰਦੇ ਨੇ, ਜਿਹੜੀ ਓਬਾਮਾ ਕੇਅਰ ਜਾਂ ਜਿਹੜਾ ਸਾਰੇ ਪਾਸੇ ਅਫੋਰਡੇਬਲ ਵਾਲਾ ਹੈਗਾ ਸਿਰਫ ਕੈਲੀਫੋਰਨੀਆ ਦੇ ਲਈ ਹੀ ਜਿਹੜੀ ਉਹ ਕਰਦੇ ਨੇ। ਇਹਨਾਂ ਦਾ ਫੋਨ ਨੰਬਰ ਹੈ 408 272 2500 4082722500 ਤੇ ਲਾਈਫ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਨੂੰ ਲਾਈਫ ਇੰਸ਼ੋਰੈਂਸ ਆਪਾਂ ਸਾਰੀਆਂ ਸਟੇਟਾਂ 'ਚ ਕਰਦੇ ਹਾਂ, ਉਹ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ। ਇੱਕ ਵਾਰੀ ਫਿਰ ਜਾਂਦੇ ਜਾਂਦੇ ਨੰਬਰ ਦੱਸਦੇ ਜਾਈਏ 408 272 2500 ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।